ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 462722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜਸਵਿੰਦਰ ਸਿੰਘ ਛਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲਾ ਐਰੀਜ਼ੋਨਾ। ਜੀਐਨ ਲਈ ਬੜੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4627275 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਹਰਿਆਣੇ ਦੀ ਪੋਲਿਟਿਕਸ ਤੋਂ, ਹਰਿਆਣੇ ਦੀ ਰਾਜਨੀਤੀ ਤੋਂ। ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿਉਂਕਿ ਉੱਥੇ ਚੋਣਾਂ ਨੇ ਤੇ ਉੱਥੇ ਆਮ ਆਦਮੀ ਗੱਠਜੋੜ ਦੀ ਗੱਲ ਟੁੱਟ ਗਈ ਹੈ ਜੀ। ਕਈ ਲੋਕ ਇਸ ਗੱਲ ਦਾ ਜ਼ਿਕਰ ਕਰਦੇ ਨੇ ਵੀ ਉਹ ਕਾਹਲ ਕਰ ਗਿਆ ਆਮ ਆਦਮੀ ਪਾਰਟੀ ਵਾਲੇ। ਦੇਖੋ, ਕੱਲ ਇੱਕ ਮੁਲਾਕਾਤ ਹੋਈ ਸੀਗੀ ਜੋ ਇਹਨਾਂ ਦੇ ਕਾਂਗਰਸੀਆਂ ਦੇ ਪ੍ਰਧਾਨ ਨੇ ਬਾਬਰੀਆ ਸਾਹਿਬ ਅੱਛਾ ਤੇ ਰਾਘਵ ਚੱਡਾ ਦੇ ਦਰਮਿਆਨ ਜੀ। ਤੇ ਬਾਹਰ ਆ ਕੇ ਦੋਵਾਂ ਹੀ ਨੇਤਾਵਾਂ ਨੇ ਬੜੇ ਪੋਜ਼ਿਟਿਵ ਬਿਆਨ ਦਿੱਤੇ ਸੀਗੇ। ਮਤਲਬ ਕਿ ਜਿੱਦਾਂ ਜੇ ਆਪਾਂ ਚੱਡਾ ਸਾਹਿਬ ਨੂੰ ਦੇਖੀਏ ਤਾਂ ਚੱਡਾ ਸਾਹਿਬ ਨੇ ਵੀ ਬੜਾ ਸਕਾਰਾਤਮਕ ਜਿਹਾ ਸੰਕੇਤ ਦਿੱਤਾ ਸੀਗਾ। ਕੁਝ ਕਾਬਤ ਜੀ। ਆਪਾਂ ਗੱਲਬਾਤ ਕਰ ਰਹੇ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰਾਂ ਦੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ, ਖਾਸ ਕਰਕੇ ਹਰਿਆਣੇ ਦੀ ਪੋਲਿਟਿਕਸ, ਪੰਜਾਬ ਸਰਕਾਰ ਨੇ ਜਿਹੜੀ ਕਰਜ਼ਾ ਹੱਦ ਵਧਾਉਣ ਦੀ ਗੁਜ਼ਾਰਿਸ਼ ਕੀਤੀ ਹੈ ਉਹਦੇ ਬਾਰੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹਦੇ ਨਾਲ ਕਈ ਹੋਰ ਖਬਰਾਂ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਦੇ ਨਾਲ ਚਰਚਾ ਕਰਾਂਗੇ। ਬੀਬੀ ਜਗੀਰ ਕੌਰ ਤੇ ਢੀਂਡਸਾ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ। ਤੇ ਇਹਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਜਲੰਧਰ ਡਾਕ ਕਰਮੀ ਨੂੰ ਜਿਹੜਾ ਅਗਵਾ ਦਾ ਮਾਮਲਾ ਪੱਖਿਆ ਉਹਨੂੰ ਲੈ ਕੇ, ਕਬੱਡੀ ਐਸੋਸੀਏਸ਼ਨ ਦੀ ਚੋਣ ਵਾਲੇ ਦਿਨ ਜਿਹੜਾ ਭਾਰੀ ਹੰਗਾਮਾ ਹੋਇਆ ਉਹਨੂੰ ਲੈ ਕੇ ਗੱਲਬਾਤ ਜਿਹੜੀ ਕਰਾਂਗੇ। ਰਾਹੁਲ ਗਾਂਧੀ ਨੇ ਮੋਦੀ ਤੇ ਨਿਸ਼ਾਨਾ ਕੱਸਿਆ। ਇਹਨਾਂ ਸਾਰੀਆਂ ਖਬਰਾਂ ਨੂੰ ਲੈ ਕੇ ਮਿੰਟੂ ਗੁਰਸਰੀਆ ਜੀ ਦੇ ਨਾਲ ਆਪਾਂ ਗੱਲਬਾਤ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸ਼ੁਰੂਆਤ ਹਰਿਆਣੇ ਦੀ ਪੋਲਿਟਿਕਸ ਤੋਂ ਕੀਤੀ ਸੀ। ਹਰਿਆਣੇ ਦੀ ਪੋਲਿਟਿਕਸ ਦੇ ਵਿੱਚੋਂ ਗੱਠਜੋੜ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਦਰਮਿਆਨ ਆਪਾਂ ਜਿਹੜੀ ਗੱਲਬਾਤ ਸੀ ਮਿੰਟੂ ਜੀ ਨਾਲ ਸ਼ੁਰੂ ਕੀਤੀ ਸੀ। ਪੰਜਾਬ ਸਰਕਾਰ ਹੁਣ ਕਰਜ਼ਾ ਹੱਦ ਵਧਾਉਣ ਦੀ ਗੱਲ ਕਰਦੀ ਹੈ। ਲੰਘੇ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਇਸ ਗੱਲ ਦਾ ਜ਼ਿਕਰ ਤਾਂ ਕੀਤਾ ਸੀਗਾ ਕਿ ਕਰਜ਼ਾ ਹੱਦ ਵਧਾਉਣ ਦੀ ਜਿਹੜੀ ਗੁਜ਼ਾਰਿਸ਼ ਹੈ ਉਹ ਪੰਜਾਬ ਸਰਕਾਰ ਨੇ ਕੀਤੀ ਹੈ ਤੇ ਕਿਵੇਂ ਪੰਜਾਬ ਦੇ ਪਿਛਲੇ ਜਿਹੜੇ ਕਾਰਨ ਨੇ, ਪਿਛਲੀਆਂ ਜਿਹੜੀਆਂ ਰਵਾਇਤੀ ਧਿਰਾਂ ਨੇ ਉਹ ਵੀ ਤੋਹਫੇ ਦੇ ਰੂਪ ਦੇ ਵਿੱਚ ਕਰਜ਼ਾ ਬਹੁਤ ਛੱਡ ਕੇ ਗਈਆਂ। ਹਜ਼ਾਰਾਂ ਕਰੋੜਾਂ ਰੁਪਈਆ ਸਾਡਾ ਜਿਹੜਾ ਵਿਆਜ ਦੇ ਵਿੱਚ ਚਲਾ ਜਾਂਦਾ ਤੇ ਇਸ ਤੋਂ ਬਾਅਦ ਜਿਹੜੀਆਂ ਆਉਣ ਵਾਲੀ ਧਿਰਾਂ ਹੁਣ ਜਿਹੜੀ ਚਲਾ ਰਹੀ ਹੈ ਇਸ ਟਾਈਮ ਸੱਤਾ ਨੂੰ, ਉਹਦੀਆਂ ਵੀ ਕਾਫੀ ਜਿਹੜੀਆਂ ਮਜਬੂਰੀਆਂ ਨੇ ਜਾਂ ਕਹਿ ਲਓ ਖਰਚੇ ਨੇ ਜਾਂ ਕਹਿ ਲਓ ਉਹਨਾਂ ਦਾ ਜਿਹੜਾ ਕੰਮਕਾਰ ਹੈ, ਕਾਰਕਰਦਗੀ ਹੈ ਉਹ ਕੁਛ ਇਸ ਤਰੀਕੇ ਦੀ ਹੈ ਕਿ ਉਹਨਾਂ ਨੂੰ ਹੁਣ ਆਪਣਾ ਰੋਜ਼ਾਨਾ ਜਿਹੜਾ ਸਰਕਾਰ ਚਲਾਉਣ ਦੇ ਲਈ ਖਰਚਾ ਜਿਹੜਾ ਉਹ ਕਰਨਾ ਪੈ ਰਿਹਾ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਗੁਰਸਰੀਆ ਜੀ ਆਪਣੇ ਨਾਲ ਜੁੜੇ ਸੀਗੇ। ਕੋਸ਼ਿਸ਼ ਕਰਦੇ ਹਾਂ ਆਪਾਂ ਉਹਨਾਂ ਦੇ ਨਾਲ ਇੱਕ ਵਾਰ ਫਿਰ ਤੋਂ ਜੁੜਨ ਦੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਾਂ ਕੁਝ ਅਹਿਮ ਤੇ ਕੁਝ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਦੇ ਹਾਂ। ਮਿੰਟੂ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਆਪਾਂ ਹਰਿਆਣੇ ਦੀ ਪੋਲਿਟਿਕਸ ਦੇ ਬਾਰੇ ਗੱਲਬਾਤ ਕਰ ਰਹੇ ਸੀ ਤੇ ਤੁਸੀਂ ਜਦੋਂ ਚੱਢਾ ਸਾਹਿਬ ਤੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹ ਬਾਹਰ ਨਿਕਲੇ ਨੇ ਤੇ ਉਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸੀ ਮਿੰਟੂ ਜੀ। ਅੱਛਾ, ਹਾਂਜੀ, ਆਪਾਂ ਉੱਥੇ ਗੱਲ ਤੋਰ ਦਿੰਦੇ ਹਾਂ। ਤਾਂ ਜਦੋਂ ਇਹ ਬਾਹਰ ਆਏ ਸੀਗੇ ਲੀਡਰ, ਤਾਂ ਇਹਨਾਂ ਨੇ ਸਕਾਰਾਤਮਕ ਹੀ ਸੰਕੇਤ ਦਿੱਤੇ ਸੀ। ਜਿੱਦਾਂ ਚੱਡਾ ਸਾਹਿਬ ਕਹਿ ਰਹੇ ਸੀ, ਆਰਜ਼ੂ ਵੀ ਹੈ, ਹਸਰਤ ਵੀ ਹੈ ਔਰ ਉਮੀਦ ਵੀ ਹੈ। ਮਤਲਬ ਕਿ ਕੁਛ ਹਸਰਤ ਹੈ, ਕੁਛ ਉਮੀਦ ਹੈ, ਕੁਛ ਆਰਜ਼ੂ ਹੈ। ਤਾਂ ਦੂਸਰੇ ਪਾਸੇ ਜਿਹੜੇ ਬਾਬਰੀਆ ਸਾਹਿਬ ਆ, ਉਹ ਵੀ ਕਹਿ ਰਹੇ ਸੀਗੇ ਕਿ ਦੇਖੋ, ਆਮ ਆਦਮੀ ਪਾਰਟੀ ਨੇ ਸਾਡੇ ਨਾਲ ਘੱਟ ਸੀਟਾਂ ਤੇ ਸਮਝੌਤਾ ਕਰ ਲਿਆ ਹੈ ਤੇ ਜਲਦੀ ਫੈਸਲਾ ਹੋ ਜਾਏਗਾ ਤੇ ਆਪ ਨੂੰ ਅੱਛੀ ਸੰਖਿਆ ਦੇ ਵਿੱਚ ਅਸੀਂ ਸੀਟਾਂ ਦੇ। ਮਤਲਬ ਕਿ ਕੱਲ ਤੱਕ ਸਾਫ਼ ਸੀ। ਅੱਜ ਦੁਪਹਿਰ ਤੱਕ ਵੀ ਸਭ ਕੁਝ ਉੱਥੇ ਨਾਰਮਲ ਸੀ ਤੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਇਹ ਖਬਰ ਆ ਜਾਂਦੀ ਆ ਕਿ ਇਹਨਾਂ ਦਾ ਗੱਠਜੋੜ ਜਿਹੜਾ ਹੋ ਰਿਹਾ ਸੀਗਾ, ਉਹਦੀ ਗੱਲ ਜਿਹੜੀ ਵਿੱਚ ਵਿਚਾਲੇ ਟੁੱਟ ਗਈ ਆ ਤੇ ਉਮੀਦਵਾਰਾਂ ਦੀ ਲਿਸਟ ਵੀ ਇੱਕ ਜਾਰੀ ਕਰ ਦਿੱਤੀ ਹੈ, ਜਿਹਦੇ ਵਿੱਚ 20 ਕੈਂਡੀਡੇਟ ਦਾ ਮੁੱਢਲੇ ਤੌਰ ਤੇ ਨਾਮ ਆ। ਯਾਨੀ ਜਦੋਂ ਆਮ ਆਦਮੀ ਪਾਰਟੀ ਨੇ ਆਪਣੀ ਆਫੀਸ਼ੀਅਲੀ ਸੂਚੀ ਜਾਰੀ ਕਰ ਦਿੱਤੀ ਤਾਂ ਫਿਰ ਕਹਾਣੀ ਜਿਹੜੀ ਹੈ ਤੁਹਾਨੂੰ ਪਤਾ ਹੀ ਆ। ਹੁਣ ਦੇਖੋ, ਕਾਂਗਰਸ ਦਾ ਉੱਥੇ ਕੀ ਚੱਕਰ ਸੀ, ਜਿਹੜਾ ਤਾਂ ਆਮ ਆਦਮੀ ਪਾਰਟੀ ਦਾ ਕੰਮ ਸੀ। ਆਮ ਆਦਮੀ ਪਾਰਟੀ ਚਾਹੁੰਦੀ ਸੀ ਕਿ ਇੱਕ ਪਾਸਿਓਂ ਯਾਨੀ ਪੰਜਾਬ ਵਾਲੀ ਸਾਈਡ ਤੋਂ ਕੁਝ ਸੀਟਾਂ ਦੇ ਦਿਓ ਤੇ ਇੱਕ ਦਿੱਲੀ ਵਾਲੀ ਸਾਈਡ ਤੋਂ ਦੇ ਦਿਓ। ਠੀਕ ਹੈ। ਮਤਲਬ ਪੰਜਾਬ ਵਾਲੀ ਭੇਵੇ ਦੀ, ਚੀਕੇ ਦੀ, ਤੇ ਭੇਵੇ ਦੀ ਸੀਟ ਤੋਂ ਕਿਤੇ ਨਾ ਕਿਤੇ ਨਾਂ ਚੱਲ ਰਿਹਾ ਸੀਗਾ ਡਾਕਟਰ ਗੁਰਪ੍ਰੀਤ ਕੌਰ ਦਾ ਜਾਂ ਉਹਨਾਂ ਦੇ ਫਾਦਰ ਸਾਹਿਬ ਦਾ, ਯਾਨੀ ਸੀਐਮ ਸਾਹਿਬ ਦੇ ਜਿਹੜੇ ਸਹੁਰਾ ਸਾਹਿਬ ਜੀ। ਇਹ 3-4 ਸੀਟਾਂ ਤੇ ਅੱਖ ਸੀ ਇਹਨਾਂ ਦੀ। ਚੀਕੇ ਵਾਲੀ, ਗੋਲਾ ਚੀਕਾ ਜਿਸ ਨੂੰ ਕਹਿ ਦਿੰਦੇ ਆ, ਭੇਵਾ, ਕਲਾਇਤ, ਇਹ ਇਤਿਹਾਸਕ ਇੱਧਰ ਉਧਰ, ਜਿਵੇਂ ਓਲਡ ਫਰੀਦਾਬਾਦ, ਗੁਰੂਗ੍ਰਾਮ, ਯਾਨੀ ਇਹ ਜਿੱਦਾਂ ਲਾ ਲਓ ਕਿ ਪਾਣੀਪਤ, ਮਤਲਬ ਕਿ ਇਸ ਤਰ੍ਹਾਂ ਇਹ ਕੁਝ ਸੀਟਾਂ ਤੇ ਇਹ ਰੱਖ ਰਹੇ ਸੀਗੇ ਜੀ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਸੀਗਾ ਤਾਂ ਕਿਤੇ ਨਾ ਕਿਤੇ ਕਹਿ ਲਓ ਕਿ ਇਹਨਾਂ ਨੂੰ ਪਤਾ ਲੱਗਿਆ ਕਿ ਬਈ ਇਹ ਕੰਮ ਗਲਤ ਹੋ ਰਿਹਾ। ਇੱਕ ਤੇ 10 ਮੰਗ ਰਹੇ ਆ, ਦੂਜਾ ਇਹ ਮੰਗ ਰਹੇ ਆ ਪੰਜਾਬ ਤੇ ਦਿੱਲੀ ਦੇ ਨਾਲ, ਤਾਂ ਕਾਂਗਰਸ ਨੂੰ ਤਾਂ ਉੱਥੇ ਨੁਕਸਾਨ ਹੀ ਨੁਕਸਾਨ ਆ। ਸੋ ਇਸ ਵਾਸਤੇ ਕਾਂਗਰਸ ਕਹਿੰਦੀ ਸੀ ਕਿ ਤੁਸੀਂ 5 ਤੋਂ 6 ਲੈ ਲਓ ਤੇ ਕਾਂਗਰਸ ਦਾ ਇਹ ਵੀ ਕਹਿਣਾ ਸੀਗਾ ਕਿ ਤੁਸੀਂ ਸ਼ਹਿਰੀ ਲੜੋ, ਠੀਕ ਹੈ, ਤੁਸੀਂ ਦਿਹਾਤੀ ਸੀਟ ਕੋਈ ਵੀ ਜਿਹੜੀ ਹੈ ਨਾ ਉਹਦੇ ਤੇ ਦਾਅਵਾ ਪੇਸ਼ ਨਹੀਂ ਕਰੋ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦਾ ਸਮਝੌਤਾ ਨਾ ਨੇਪਰੇ ਚੜਨ ਦਾ ਵੱਡਾ ਕਾਰਨ ਆ। ਦੂਜੀ ਗੱਲ ਇਹ ਆ ਕਿ ਜੇ ਹੁਣ ਆਪਾਂ ਇੱਕ ਹੋਰ ਵੀ ਚੀਜ਼ ਵੇਖੀਏ ਤਾਂ ਭੁਪਿੰਦਰ ਸਿੰਘ ਹੁੱਡਾ ਨੇ ਜਿਸ ਬੰਦੇ ਨੂੰ ਕਾਂਗਰਸ ਨੇ ਟਿਕਟ ਹੀ ਨਹੀਂ ਦਿੱਤੀ, ਉਹਦਾ ਵੀ ਕਾਗਜ਼ ਭਰਾ ਦਿੱਤਾ ਹਿਸਾਬ ਨਾਲ। ਤਾਂ ਯਾਨੀ ਕਾਗਜ਼ ਭਰਾਉਣ ਦਾ ਇਹ ਗੇੜ ਜਿਹੜਾ ਚੱਲ ਰਿਹਾ, ਉਹ ਆਮ ਆਦਮੀ ਪਾਰਟੀ ਨਹੀਂ ਸੀ ਪਛੜਨਾ ਚਾਹੁੰਦੀ। ਇਹਨਾਂ ਦਾ ਦਾਅਵਾ ਹੈਗਾ ਸੀ ਵੀ ਘੱਟੋ ਘੱਟ ਜੇ ਮੰਨ ਲਓ ਸਭ ਕੁਝ ਜਾਂਦਾ ਲੱਗਦਾ ਤੇ ਸ਼ੇਕੜ 7-8 ਤੇ ਲੈ ਲਈਏ। ਤੇ ਜਿਵੇਂ ਹੁਣ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ, ਇਹਨਾਂ ਦੇ ਡਾਕਟਰ ਸੁਸ਼ੀਲ ਗੁਪਤਾ ਅਲਾਇੰਸ ਚ ਲੜੇ ਸਨ ਜੀ। ਉਹਨਾਂ ਨੇ ਜਿਹੜੀ ਸੀਟ ਲੜੀ ਸੀਗੀ, ਜੇ ਤੁਸੀਂ ਵੇਖੋਗੇ ਤਾਂ ਉਹਦੇ ਵਿੱਚ ਕੁਝ ਜਿਹੜੇ ਲੋਕ ਸਭਾ ਦੇ ਸੈਗਮੈਂਟ ਹੁੰਦੇ ਨੇ, ਜਿਵੇਂ ਆਪਾਂ ਗੱਲ ਕਰੀਏ ਕੁਰੂਕਸ਼ੇਤਰ ਸੀਟ ਜੋ ਲੜੀ ਉਹਨਾਂ ਨੇ, ਤਾਂ ਉਹਦੇ ਵਿੱਚ 4 ਤੇ ਉਹ ਜਿੱਤ ਗਏ ਸਨ, ਗੁੱਲਾ ਚੀਕਾ, ਭੇਵਾ, ਸ਼ਾਹਬਾਦ ਤੇ ਕਲਾਇਤ। ਤਾਂ ਮਤਲਬ ਕਿ 4 ਤਾਂ ਇੱਥੋਂ ਇਹ ਕੱਢ ਰਹੇ ਸੀਗੇ, ਕਹਿੰਦੇ ਸੀਗੇ ਕਿ 4 ਤਾਂ ਸਾਡੇ ਇਸ ਹਿਸਾਬ ਨਾਲ ਹੀ ਹਲਕੇ ਬਣਦੇ। ਤਾਂ ਇਹ ਕਿਤੇ ਨਾ ਕਿਤੇ ਗਰਾਰੀ ਫਸ ਗਈ। ਹੁਣ ਵੇਖਣ ਵਾਲੀ ਗੱਲ ਇਹ ਹੋਏਗੀ, ਕਿਉਂਕਿ ਜੋ ਸੂਚੀ ਜਾਰੀ ਹੋਈ ਆ ਉਹਦੇ ਚ ਜੋ ਮੈਂ ਤੁਹਾਨੂੰ ਦੱਸਿਆ ਕਿ ਭੇਵਾ ਵਾਲੀ ਸੀਟ ਦਾ ਟੇਵਾ ਲੱਗ ਰਿਹਾ ਹੈ ਕਿ ਇਹ ਜਾਂ ਤਾਂ ਸੀਐਮ ਸਾਹਿਬ ਦੇ ਘਰੋਂ ਲੜ ਸਕਦੇ ਜਾਂ ਇਹਨਾਂ ਦੇ ਸਹੁਰਾ ਸਾਹਿਬ, ਉਹ ਹਾਲੇ ਐਲਾਨੀ ਨਹੀਂ ਗਈ। ਮਤਲਬ ਕਿ ਪੰਜਾਬੀ ਬੈਲਟ ਦੇ ਲਾਗੇ ਛਾਗੇ ਜੋ ਇਹ ਸੀਟਾਂ ਹੈਗੀਆਂ ਨੇ, ਜਾਂ ਕਹ ਲਓ ਕਿ ਪੰਜਾਬੀ ਬੈਲਟ ਦੇ ਵਿੱਚ ਪੈ ਜਾਂਦੀਆਂ, ਉਹ ਹਾਲੇ ਰੋਕੀਆਂ ਗਈਆਂ। ਤਾਂ ਇਹ ਹੁਣ ਇੰਟਰਸਟਿੰਗ ਹੋਏਗਾ ਦੇਖਣਾ ਕਿ ਮਾਨ ਸਾਹਿਬ ਦੇ ਰਿਸ਼ਤੇਦਾਰਾਂ ਚੋਂ ਜਾਂ ਇਹਨਾਂ ਦੇ ਆਪਣੇ ਟੱਬਰ ਚੋਂ ਕੋਈ ਲੜਦਾ ਹੈ ਕਿ ਨਹੀਂ। ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੀ ਕਰਜ਼ਾ ਹੱਦ ਵਧਾਉਣ ਦੀ ਇਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਵੀ ਕਰਜ਼ਾ ਸਾਨੂੰ ਹੋਰ ਦਿੱਤਾ ਜਾਵੇ। ਕਰਜ਼ਾ ਹੱਦ ਮਤਲਬ ਕਿ ਦੇਣ ਦੀ ਨਹੀਂ ਗੱਲ ਹੁੰਦੀ, ਕਰਜ਼ਾ ਹੱਦ ਵਧਾਉਣ ਦਾ ਮਤਲਬ ਹੁੰਦਾ ਕਿ ਸਾਨੂੰ ਕਰਜ਼ਾ ਹੋਰ ਲੈ ਲੈਣ ਦੀ। ਕਿਉਂਕਿ ਨਿਯਮ ਇਹ ਹੁੰਦੇ ਆ ਕਿ ਇੱਕ ਤੈਅ ਹੱਦ ਤੱਕ ਹੀ ਕੋਈ ਸਟੇਟ ਕਰਜ਼ਾ ਲੈ ਸਕਦੀ ਆ, ਤੇ ਜਿਨ੍ਹਾਂ ਦਾ ਵਾਲ ਕਰਜ਼ਾਈ ਹੋਵੇ ਤੇ ਉਹਨਾਂ ਨੂੰ ਤੇ ਫਿਰ ਕੇਂਦਰ ਵੀ ਕਹੇਗਾ ਨਾ ਕਿ ਵਾਲ ਬਚੋ ਬਾਈ।
ਸੋ ਇਹ ਆ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਜੇ ਆਪਾਂ ਵੇਖੀਏ ਤਾਂ ਜਿਹੜੀ ਕੇਂਦਰ ਸਰਕਾਰ ਨੇ ਆਰਥਿਕ ਸੱਟ ਮਾਰੀ ਹੈ ਭਗਵੰਤ ਮਾਨ ਸਰਕਾਰ ਨੂੰ, ਭਗਵੰਤ ਮਾਨ ਸਰਕਾਰ ਉਹਦੇ ਵਿੱਚ ਸਿਵਾਏ ਵਿਸ ਘੋਲਣ ਤੋਂ ਕੁਝ ਨਹੀਂ ਕਰ ਪਾ ਰਹੀ ਜੀ। ਆਰਥਿਕ ਸੱਟ ਇਉਂ ਮਾਰੀ ਆ ਕਿ 10-12 ਹਜ਼ਾਰ ਕਰੋੜ ਰੁਪਈਆ ਤਾਂ ਉਦਾਂ ਹੀ ਹੋਲਡ ਆ। ਇਹ ਤੋਂ ਇਲਾਵਾ ਇਹਨਾਂ ਦੀ ਜਿਹੜੀ ਕਰਜ਼ਾ ਹੱਦ ਸੀ ਉਹਦੇ ਵਿੱਚ ਇਹਨਾਂ ਨੇ ਤਕਰੀਬਨ ਲਾ ਲਓ ਕਿ 2.5 ਕਰੋੜ ਦੀ ਕਟੌਤੀ ਕਰ ਦਿੱਤੀ ਸੀਗੀ ਜੀ ਸਾਲ ਤੋਂ ਪਹਿਲਾਂ। ਮਤਲਬ ਹੁਣ ਸਾਫ਼ ਹੈ ਨਾ ਕਿ ਜਿਹੜਾ ਇਹ ਪਹਿਲਾਂ ਕਰਜ਼ਾ ਲੈਂਦੇ ਸੀ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਤੁਸੀਂ 2.5 ਕਰੋੜ ਜਿਹੜਾ ਘੱਟ ਕਰਜ਼ਾ ਲਾਓਗੇ। ਹੁਣ ਪੰਜਾਬ ਦੀ ਸਮੱਸਿਆ ਜਿਹੜੀ ਹੈ ਸਭ ਉਹ ਇਹ ਆ ਕਿ ਇਹਦਾ ਹਰੇਕ ਸਾਲ ਕਰਜ਼ਾ ਲੈਣਾ ਜਿਹੜਾ ਹੈ ਉਹ ਵੱਧਦਾ ਤੁਰਿਆ ਜਾਂਦਾ ਕਿਉਂਕਿ ਮਾਲੀਆ ਜੋ ਹਾਸਲ ਹੁੰਦਾ ਹੈ ਉਹਦੀ ਗਰੋਥ ਜਿਹੜੀ ਹੈ ਉਹ ਖਰਚੇ ਦੇ ਮੁਕਾਬਲੇ ਬਹੁਤ ਘੱਟ ਰਹਿ ਜਾਂਦੀ। ਸਮਝ ਗਏ ਨਾ ਤੁਸੀਂ? ਜੀ ਜੀ। ਜਿਹੜਾ ਸਟੇਟ ਪਹਿਲਾਂ ਹੀ 23,000 ਕਰੋੜ ਦੀ ਵਿਆਜ ਧਾਰ ਰਿਹਾ ਹੋਵੇ, ਇੰਨਾ ਕਰਜ਼ਾ ਹੈ, ਤਾਂ ਮਤਲਬ ਕਿ ਉਹਦੇ ਵਾਸਤੇ ਕਰਜ਼ਾ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਰਜ਼ੇ ਨਾਲ ਹੀ ਉਹ ਸਟੇਟ ਚੱਲੇਗਾ। ਇਸ ਵਾਸਤੇ ਇਹ ਪ੍ਰੋਬਲਮ ਜਿਹੜੀ ਆ ਹੁਣ ਆ ਗਈ ਕਿ ਇੱਕ ਪਾਸੇ ਤੇ ਫੰਡਾਂ ਦੇ ਪੈਸੇ ਜਿਹੜੇ ਆ ਕੇਂਦਰ ਸਰਕਾਰ ਇਹਨਾਂ ਨੂੰ ਦੇ ਨਹੀਂ ਰਹੀ ਤੇ ਦੂਸਰੇ ਪਾਸੇ ਉੱਤੋਂ ਮਤਲਬ ਕਿ ਕਰਜ਼ਾ ਹੱਦ ਜਿਹੜੀ ਸੀਗੀ ਉਹਦੇ ਚ ਵੀ 2.5 ਕਰੋੜ ਰੁਪਏ ਦੀ ਕਮਤੀ ਕਰ ਦਿੱਤੀ। ਹੁਣ ਇਹ ਕਹਿ ਰਹੇ ਨੇ ਕਿ ਵੇਖੋ ਗੱਲ ਇਹ ਆ ਕਿ ਭਾਈ ਸਾਨੂੰ ਤੁਸੀਂ ਹੱਦ ਵਧਾਉਣ ਦੀ ਇਜਾਜ਼ਤ ਦਿਓ ਕਿਉਂਕਿ ਪੰਜਾਬ ਜਿਹੜਾ ਵਿੱਤੀ ਸੰਕਟ ਦੇ ਨਾਲ ਜੂਝ ਰਿਹਾ ਹੈ। ਇਹਨਾਂ ਨੇ ਹਵਾਲਾ ਵੀ ਦਿੱਤਾ ਕਿ ਦੇਖੋ ਸਾਨੂੰ ਤੇ ਵਿਰਾਸਤ ਦੇ ਵਿੱਚ ਕਰਜ਼ਾ ਮਿਲਿਆ ਜੀ ਤੇ ਅਸੀਂ ਕੀ ਕਰੀਏ ਬਈ। 24-25 ਵਾਸਤੇ ਪੰਜਾਬ ਦੇ ਵਿੱਚ ਕਹਿੰਦੇ ਕਿ ਕਰਜ਼ੇ ਦੀ ਜਿਹੜੀ ਹੱਦ ਰੱਖੀ ਗਈ ਹੈ 30,464 ਕਰੋੜ ਹੈ, 92 ਲੱਖ ਰੁਪਈਆ ਵੀ ਵਿੱਚ ਗਿਣ ਲਓ ਪਰ ਉਹਨੂੰ ਛੱਡ ਦਿੰਨੇ ਆਪਾਂ। ਤੇ ਉਹ ਕਹਿੰਦੇ ਕਿ ਇਹਦੇ ਵਿੱਚ ਜੁਲਾਈ ਤੱਕ ਹੀ ਸਰਕਾਰ ਨੇ 13,094 ਕਰੋੜ ਰੁਪਈਆ ਤੇ ਚੁੱਕ ਲਿਆ। ਸਾਹਿਬ ਟੋਟਲ ਹੱਦ ਕਿੰਨੀ ਹੈ? 30। ਤੇ ਉਹਦਾ ਲਗਭਗ ਅੱਧ ਜਿਹੜਾ ਹੈ ਉਹਦਾ ਅੱਧ 1 ਅਪ੍ਰੈਲ ਤੋਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੁੰਦਾ ਹੈ ਜੀ, ਤਾਂ ਅਪ੍ਰੈਲ, ਮਈ ਤੇ ਜੂਨ, ਮਤਲਬ ਕਿ ਪਹਿਲੀ ਤਿਮਾਹੀ ਦੇ ਅੰਦਰ ਫਸਟ ਕੁਆਟਰ ਦੇ ਅੰਦਰ ਹੀ ਇਹਨਾਂ ਨੇ ਅੱਧ ਚੱਕ ਲਿਆ। ਤਾਂ ਹੁਣ ਤੁਸੀਂ ਦੇਖੋ ਕਿ ਉਸ ਤੋਂ ਬਾਅਦ 9 ਮਹੀਨੇ ਦਾ ਹੋਰ ਸਮਾਂ, ਤਾਂ ਫਿਰ ਗੱਡੀ ਕਿਵੇਂ ਚੱਲੇਗੀ? ਸਮਝ ਗਏ ਨਾ ਤੁਸੀਂ ਕਿ ਕਰਜ਼ਾ ਮੋੜਨ ਵਾਸਤੇ, ਸਟੇਟ ਨੂੰ ਚਲਾਉਣ ਵਾਸਤੇ ਜਿਹੜਾ ਕਰਜ਼ਾ ਚਾਹੀਦਾ ਉਹ ਕਰਜ਼ਾ ਹੀ ਨਹੀਂ ਪੂਰਾ ਹੋ ਰਿਹਾ। ਯਾਨੀ ਪੰਜਾਬ ਨੂੰ ਹੁਣ ਕਰਜ਼ਾ ਚੁੱਕਣ ਲਈ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਘਰਸ਼ ਕਰਨਾ ਪਵੇਗਾ ਕਿਉਂਕਿ ਉਹਦੀ ਹੱਦ ਖਤਮ ਹੋ ਗਈ ਹੈ। ਦੇਖੋ ਐ ਨਹੀਂ ਹੁੰਦਾ, ਇਹ ਕੋਈ ਮਾਈ ਬਾਪ ਦਾ ਰਾਜ ਨਹੀਂ ਹੈ ਜੀ। ਹਰੇਕ ਸਟੇਟ ਦੀ ਇੱਕ ਲਿਮਟ ਹੈ, ਉਹ ਤੋਂ ਵੱਧ ਉਹ ਕਰਜ਼ਾ ਨਹੀਂ ਚੁੱਕ ਸਕਦਾ। ਆਰਬੀਆਈ ਦੀਆਂ ਕਹਿ ਲਓ ਕਿ ਗਾਈਡਲਾਈਨਸ ਨੇ, ਸਰਕਾਰ ਕੇਂਦਰ ਦੀ ਹੈ ਜਿਹੜੀ ਉਹਦੀਆਂ ਆਪ ਦੀਆਂ ਨੀਤੀਆਂ ਨੇ। ਸੋ ਇਹ ਨਹੀਂ ਹੈ ਕਿ ਕੋਈ ਵੀ ਸੂਬਾ ਏਦਾਂ ਤੇ ਫਿਰ ਜਿੰਨਾ ਮਰਜ਼ੀ ਜਿੱਥੋਂ ਮਿਲੇ ਤੇ ਚੁੱਕੀ ਜਾਣ ਤੇ ਮੁੜ ਕੇ ਕਹਿ ਜਾਣ ਵੀ ਸਾਡਾ ਤੇ ਮਾਫ ਕਰ ਦਿਓ ਜੀ। ਜਿਵੇਂ ਆਪਣੇ ਆਪਾਂ ਕਈ ਵਾਰ ਕਹਿੰਦੇ ਆ ਕਿ ਇੱਥੇ ਪਿੰਡਾਂ ਦੇ ਵਿੱਚ ਕਿ ਕਰਜ਼ਾ ਮਾਫ ਹੀ ਹੋ ਜਾਣਾ, ਮੁੜ ਕੇ ਚੁੱਕੀ ਚੱਲੋ। ਇਹ ਤਾਂ ਕਹਿਣ ਵੀ ਚੁੱਕ ਲਓ ਜਿੱਥੋਂ ਮਿਲਦਾ, ਵਰਲਡ ਬੈਂਕ ਤੋਂ ਲੈ ਲਓ, ਇੱਥੇ ਲੈ ਲਓ, ਤੇ ਮੁੜ ਕੇ ਕਹਾਂਗੇ ਮਾਫੀ ਦਿਓ ਯਾਰ ਸਾਨੂੰ, ਸਾਡੇ ਚ ਮੁੜਦਾ ਨਹੀਂ। ਏਦਾਂ ਨਹੀਂ ਹੁੰਦਾ ਜੀ। ਸੋ ਇਸ ਵਾਸਤੇ ਇਹ ਹੁਣ ਫਸ ਗਏ ਆ ਜਿਹੜੇ ਕਹਿੰਦੇ ਸੀਗੇ ਤੁਹਾਡੇ ਸਾਹਮਣੇ ਕਿ ਖਜ਼ਾਨੇ ਵੀ ਕਦੇ ਖਾਲੀ ਹੋਏ ਨੇ। ਆਪ ਵੇਖ ਲਓ ਕਿ ਹੁਣ ਡਿੰਗਣ ਡੈ, ਇਹਨੂੰ ਕਹਿੰਦੇ ਡਿੰਗਣਾ। ਹਾਲਾਂਕਿ ਦੋਸ਼ ਕੇਂਦਰ ਸਰਕਾਰ ਦਾ ਵੀ ਆ, ਉਹਨਾਂ ਨੇ ਬਹੁਤ ਵੱਡੀ ਸੱਟ ਮਾਰੀ। ਹੁਣ ਦੇਖੋ ਉਹਨਾਂ ਦਾ ਸਿਆਸੀ ਟੱਸਲ ਵਾਲਾ ਕੰਮ ਆ, ਪਰ ਲੋਕਾਂ ਦਾ ਕੀ ਕਸੂਰ ਆ? ਕੋਈ ਕੰਮ ਨਹੀਂ ਹੋ ਰਿਹਾ, ਸੜਕਾਂ ਦੀ ਕੋਈ ਮੁਰੰਮਤ ਨਹੀਂ ਹੈ ਸਾਹਿਬ, ਪਾਣੀ ਵਾਸਤੇ ਪ੍ਰੋਜੈਕਟ ਜਿਹੜੇ ਚਾਹੀਦੇ ਹੁੰਦੇ, ਸੀਵਰੇਜ ਵਾਸਤੇ ਚਾਹੀਦੇ ਹੁੰਦੇ ਆ, ਉਹ ਨਹੀਂ ਮਿਲ ਰਿਹਾ। ਇਹ ਤੇ ਪੰਜਾਬ ਤੁਸੀਂ ਦੇਖ ਲਿਓ ਸਾਲ ਡੇਢ ਸਾਲ, ਇਹ ਤਾਂ ਉਹ ਪੰਜਾਬ ਆ ਜ਼ਿਆਦਾਤਰ ਜਿਹਦੇ ਚ ਅਕਾਲੀਆਂ ਕੰਮ ਕਰਾਏ ਜਾਂ ਕਾਂਗਰਸੀਆਂ ਕਰਾਏ। ਹੁਣ ਉਹ ਜਿਹੜੇ ਜਦੋਂ ਪ੍ਰੋਜੈਕਟ ਨਿਭਾਏ ਨਹੀਂ ਜਾਣਗੇ, ਨਵੇਂ ਨਹੀਂ ਬਣਨਗੇ, ਤਾਂ ਤੁਸੀਂ ਦੇਖ ਲੈਣਾ ਹਾਲਤ। ਏਦਾਂ ਕਰੋ, ਇੱਕ ਦਿਨ ਇੱਥੇ ਤੁਸੀਂ ਦੇਖ ਲਿਓ ਪੰਜਾਬ ਦੇ ਨਾਲ ਜੁੜੇ ਦਰਸ਼ਕਾਂ ਨੂੰ ਕੋਈ ਸਵਾਲ ਕਰਕੇ ਕਿ ਬਈ ਤੁਹਾਡੇ ਇਲਾਕੇ ਦੀਆਂ ਸੜਕਾਂ ਦਾ ਕੀ ਹਾਲ ਹੈ ਜੀ, ਪੋਸਟ ਹੀ ਪਾ ਕੇ ਦੇਖ ਲਓ, ਤੁਹਾਨੂੰ ਦੱਸ ਦੇਣਗੇ। ਸੋ ਇਸ ਵਾਸਤੇ ਇਹ ਬਹੁਤ ਹੀ ਭਿਆਨਕ ਸਥਿਤੀ ਜਿਹੜੀ ਹੈ ਦਰਪੇਸ਼ ਹੈ। ਤੋਂ ਇਹ ਜਿਹੜਾ ਖੱਤ ਲਿਖਿਆ ਗਿਆ ਕਿ ਕਿਰਪਾ ਕਰਕੇ ਬਈ ਸਾਨੂੰ ਤੁਸੀਂ ਕਰਜ਼ਾ ਹੱਦ ਜਿਹੜੀ ਹੈ ਉਹ ਵਧਾ ਕੇ ਦਿਓ, ਤਾਂ ਇਹ ਕੋਈ ਸਧਾਰਨ ਪਰਿਸਥਿਤੀ ਚੋਂ ਉਪਜੀ ਹੋਈ ਗੁਜ਼ਾਰਿਸ਼ ਨਹੀਂ ਹੈ।
ਇਹ ਗੈਰ ਸਧਾਰਨ परिस्थितियां या कह लो कि अति खतरनाक परिस्थितियां च पंजाब दाखिल हो चुका है। ਇਹਨਾਂ ਦੇ ਮਿੰਟੂ ਜੀ ਤੁਹਾਨੂੰ ਇਜਲਾਸ ਦਾ ਵੀ ਯਾਦ ਹੀ ਹੋਣਾ, ਇਹਨਾਂ ਦੇ ਵਿਧਾਇਕਾਂ ਨੇ ਇਹ ਮੁੱਦਾ ਚੁੱਕਿਆ ਕਿ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ, ਸਾਨੂੰ ਦੱਸੋ ਉੱਥੇ ਕੀ ਕਰਨਾ, ਇਹਨਾਂ ਦੇ ਆਪਦੇ ਵਿਧਾਇਕ। नहीं वो तो चलो होता, हुण देखो कोई भी विधायक है चाहे वो सत्ताधारी धिर दा है जां विरोधी धिर दा है, ਉਹਨੇ ਆਪਣਾ ਜਦੋਂ ਸਵਾਲ ਲੱਗਾ 0 ਆਵਰ ਤੇ ਆਪਣੇ ਹਲਕੇ ਦੀ ਉਹ ਗੱਲ ਕਰਨੀ ਹੈ ਨਾ, ਉਹ ਚਾਹੇ ਕਿਸੇ ਵੀ ਧਿਰ ਦਾ। ਪਰ ਗੱਲ ਇਹ ਆ ਕਿ ਉਹਦੇ ਚੋਂ ਕਾਮਨ ਚੀਜ਼ ਜਿਹੜੀ ਆ ਉਹ ਇਹੋ ਨਿਕਲਦੀ ਆ ਕਿ ਸੜਕਾਂ ਜਾਂ ਹੋਰ ਜਿਹੜੇ ਬੁਨਿਆਦੀ ਢਾਂਚੇ ਨਾਲ ਜੁੜੇ ਮਾਮਲੇ ਆ ਕਿ ਉਹ ਸੱਤਾਧਾਰੀ ਧਿਰ ਦੇ ਵੀ ਅੜੇ ਪਏ ਨੇ। ਇਟ ਮੀਨ ਕਿ ਜਿੱਥੇ ਸੱਤਾਧਾਰੀ ਧਿਰ ਦਾ ਐਮਐਲਏ ਜੇ ਉੱਥੇ ਕੰਮ ਨਹੀਂ ਹੋਇਆ ਤਾਂ ਆਪੋਜੀਸ਼ਨ ਦਾ ਐਮਐਲਏ ਜਿੱਥੇ ਉੱਥੇ ਤਾਂ ਹੋਣਾ ਹੀ ਕੀ ਆ। ਬਿਲਕੁਲ ਬਿਲਕੁਲ। ਤਾਂ ਫਿਰ ਓਵਰਆਲ ਸਥਿਤੀ ਤਾਂ ਉਹੀ ਬਣ ਗਈ ਨਾ ਜਿਹੜੀ ਮੈਂ ਕਹਿ ਰਿਹਾ ਤੁਹਾਨੂੰ ਕਿ ਕਿਤੇ ਵੀ ਕੰਮ ਨਹੀਂ ਚੱਲ ਰਿਹਾ, ਵਿਕਾਸ ਕਾਰਜ ਠੱਪ ਪਏ ਨੇ। ਔਰ ਇਸੇ ਕਰਕੇ ਹੀ ਤੇ ਸਰਕਾਰ ਦਾ ਯਤਨ ਹੈ ਨਾ ਕਿ ਗਾਂ ਇਲੈਕਸ਼ਨ ਹੋਣੇ ਆ, ਪਿੰਡਾਂ 'ਚ ਵੜਨ ਜੋਗੇ ਹੋ ਜਾਈਏ। ਕੁਲਵੰਤ ਸਿੰਘ ਇਹਨਾਂ ਦਾ ਸ਼ੁਤਰਾਣੇ ਤੋਂ ਹੈਗਾ ਐਮਐਲਏ, ਉਹਨੇ ਆਖਿਆ ਪਿੰਡਾਂ 'ਚ ਵੜਨ ਨਹੀਂ ਦੇਣਾ ਸਾਨੂੰ ਲੋਕਾਂ ਨੇ। ਤਾਂ ਗੱਲ ਇਹ ਕਿ ਇਹ ਸੱਚ ਆ। ਹੁਣ ਦੇਖੋ ਸੀਐਮ ਨੇ ਤਾਂ ਰੈਲੀ ਕਰ ਜਾਣੀ ਹੁੰਦੀ ਆ ਹਲਕੇ 'ਚ ਇੱਕ, ਜਾਂ ਰੋਡ ਸ਼ੋਅ ਕਰ ਜਾਏਗਾ 1000 ਬੰਦਾ 2000 ਬੰਦਾ ਪੁਲਿਸ ਦਾ ਲਾ ਕੇ। ਪਰ ਜਿਹੜਾ ਐਮਐਲਏ ਆ ਉਹਨੇ ਤਾਂ ਹਲਕੇ 'ਚ ਜਾਣਾ ਹੈ ਨਾ ਜੀ, ਉਹਨੇ ਤਾਂ ਘਰ ਘਰ ਜਾਣਾ, ਉਹਨੂੰ ਲੋਕ ਘੇਰਣਗੇ ਜੀ। ਸੋ ਇਸ ਵਾਸਤੇ ਉਹ ਜਿਹੜੇ ਐਮਐਲਏ ਬੋਲ ਰਹੇ ਨੇ ਉਹ ਹਾਲੇ ਬੋਲ ਰਹੇ ਨੇ, ਆਉਣ ਵਾਲੇ ਦਿਨਾਂ 'ਚ ਉਬਲਣਗੇ ਵੀ ਜੀ। ਤੇ ਬੀਬੀ ਜਗੀਰ ਕੌਰ ਤੇ ਸੁਖਦੇਵ ਢੀਂਡਸਾ ਸਾਹਿਬ, ਮੇਰੇ ਖਿਆਲ ਪਰਮਿੰਦਰ ਢੀਂਡਸਾ ਸਾਹਿਬ ਪਹੁੰਚੇ ਨੇ ਅਕਾਲ ਤਖਤ ਸਾਹਿਬ ਤੇ ਜੀ। ਹਾਂਜੀ ਦੇਖੋ ਇਹ ਗਏ ਨੇ ਤੇ ਇਹ ਤਾਂ ਹੁਣ ਸਾਰੇ ਹੀ ਜਾਣਗੇ ਜਿੰਨੇ ਵੀ ਅਕਾਲੀ ਦਲ ਦੇ ਨਾਲ ਜੁੜੇ ਰਹੇ ਨੇ। ਇਹਨਾਂ ਨੇ ਕੱਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀਗਾ ਤੇ ਹੁਣ ਇਹ ਅੱਜ ਉੱਥੇ ਅਕਾਲ ਤਖਤ ਦੇ ਸਨਮੁਖ ਪੇਸ਼ ਹੋਏ ਨੇ ਜੀ। ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਕਈ ਨੇਤਾ ਜਿਹੜੇ ਜਾ ਕੇ ਆਪਣਾ ਸਪਸ਼ਟੀਕਰਨ ਸੌਂਪ ਚੁੱਕੇ ਆ। ਬੀਬੀ ਜਗੀਰ ਕੌਰ ਨੇ ਆਖਿਆ ਕਿ ਮੈਂ 16 ਦਿਨ ਦੀ ਮੰਤਰੀ ਸੀਗੀ, ਯਾਨੀ ਬਈ ਮੈਂ ਤੇ ਸਿਰਫ 16 ਦਿਨ ਹੀ ਕੰਮ ਕੀਤਾ ਬਤੌਰ ਮੰਤਰੀ, ਨਾ ਕੋਈ ਫੈਸਲਾ ਹੋਇਆ ਤੇ ਨਾ ਕੋਈ ਕਾਰਵਾਈ ਹੋਈ ਆ ਜਿਹਦੇ ਚੱਲਦਿਆਂ ਮੇਰੀ ਕੋਈ ਹਿੱਸੇਦਾਰੀ ਨਹੀਂ। ਉਸ ਦੌਰਾਨ ਸਰਕਾਰ ਦੇ ਵਿੱਚ ਵਿਧਾਇਕ ਦੇ ਤੌਰ ਤੇ ਜਾਂ ਪਾਰਟੀ ਲੀਡਰ ਦੇ ਤੌਰ ਤੇ ਨਾ ਤਾਂ ਉਹਨਾਂ ਦੀ ਕੋਈ ਸਲਾਹ ਲਈ ਗਈ ਆ ਤੇ ਨਾ ਕੋਈ ਉਹਨਾਂ ਦਾ ਯੋਗਦਾਨ ਲਿਆ ਗਿਆ। ਬਤੌਰ ਪਾਰਟੀ ਦੀ ਸੇਵਾਦਾਰ ਦੇ ਤੌਰ ਤੇ ਮੈਂ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਹਾਂ, ਪਰ ਬਾਦਲ ਫੈਮਿਲੀ ਨੇ ਮੇਰੀ ਆਵਾਜ਼ ਹੀ ਦੱਬ ਲਈ ਆ ਜੀ। ਤਾਂ ਮਤਲਬ ਕਿ ਇਹਨਾਂ ਨੇ ਸਾਫ਼ ਕਹਿ ਦਿੱਤਾ ਕਿ ਵੇਖੋ ਜੀ ਮੈਂ ਤੇ 16 ਦਿਨ ਦੀ ਮਿਨਿਸਟਰ ਰਹੀ ਹਾਂ ਤੇ ਉਹਦੇ ਵਿੱਚ ਵੀ ਨਾ ਕੋਈ ਫੈਸਲਾ ਲਿਆ, ਨਾ ਮੇਰਾ ਕੋਈ ਸਲਾਹ ਮਸ਼ਵਰਾ ਲਿਆ। ਤਾਂ ਮੈਂ ਤਾਂ ਜੇ ਬੋਲਦੀ ਵੀ ਸੀ, ਆਵਾਜ਼ ਬੁਲੰਦ ਕਰਦੀ ਰਹੀ ਹਾਂ, ਤਾਂ ਬਾਦਲ ਫੈਮਿਲੀ ਉਸ ਆਵਾਜ਼ ਨੂੰ ਦਬਾ ਦਿੰਦੀ ਸੀਗੀ। ਤਾਂ ਦੇਖੋ ਇਹ ਹੁਣ ਇਹਨਾਂ ਦੇ ਆਪੋ ਆਪਣੇ ਸਪਸ਼ਟੀਕਰਨ ਜਿਹੜੇ ਆ ਆਉਣਗੇ। ਹਰੇਕ ਲੀਡਰ ਨੇ ਆਪੋ ਆਪਣੇ ਢੰਗ ਨਾਲ ਸਪਸ਼ਟੀਕਰਨ ਦੇਣਾ। ਮਜੀਠੀਆ ਵੀ ਆ ਚੁੱਕੇ ਆ, ਮਨਪ੍ਰੀਤ ਬਾਦਲ ਵੀ ਆ ਚੁੱਕੇ ਆ, ਇਸ ਤੋਂ ਪਹਿਲਾਂ ਕਈ ਲੀਡਰ ਆ ਗਏ, ਸੁੱਚਾ ਸਿੰਘ ਲੰਗਾ ਵੀ ਆ ਗਏ। ਗੱਲ ਇਹ ਆ ਪ੍ਰਵੀਨ ਜੀ ਕਿ ਅਕਾਲੀ ਦਲ, ਚਲੋ ਉਹ ਤੇ ਹੁਣ ਅਕਾਲ ਤਖਤ ਸਾਹਿਬ ਤੇ ਮਾਮਲਾ ਹੈ, ਜੋ ਵੀ ਹੋਏਗਾ ਉਹ ਬਾਅਦ ਚ ਪਤਾ ਲੱਗੇਗਾ। ਪਰ ਅਕਾਲੀ ਦਲ ਵੇਖੋ ਕਿ ਕਿਸ ਤਰ੍ਹਾਂ ਫੈਸਲੇ ਲੈ ਰਿਹਾ। ਅਕਾਲੀ ਦਲ ਨੇ ਵੀਕਐਂਡ ਤੇ ਤੁਸੀਂ ਵੇਖੋ ਕਿ ਬਲਵਿੰਦਰ ਸਿੰਘ ਭੂੰਦੜ ਦਾ ਸਲਾਹਕਾਰ ਦਰਬਾਰਾ ਸਿੰਘ ਗੁਰੂ ਨੂੰ ਲਾ ਦਿੱਤਾ। ਹੁਣ ਜਦੋਂ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਕਿ ਦਰਬਾਰਾ ਸਿੰਘ ਗੁਰੂ ਤੇ ਨਕੋਦਰ ਜੋ ਕਤਲ ਕਾਂਡ ਆ ਉਹਦੇ ਵਿੱਚ ਬਈ ਇਹ ਜਿਹੜੇ ਆ ਦੋਸ਼ਾਂ ਚ ਘਿਰਦੇ ਆ। ਹਾਲਾਂਕਿ ਇਹਨਾਂ ਨੇ ਸਫਾਈ ਵੀ ਦਿੱਤੀ ਕਿ ਮੈਂ ਤਾਂ ਏਡੀਸੀ ਸੀਗਾ ਉਸ ਸਮੇਂ, ਗੋਲੀ ਚਲਾਉਣ ਦਾ ਨਾ ਮੇਰਾ ਕੋਈ ਹੁਕਮ ਹੈ, ਨਾ ਕੋਈ ਮੇਰਾ ਲੈਣਾ ਨਾ ਕੋਈ ਦੇਣਾ। ਚਲੋ, ਪਰ ਉਹ ਦਬਾਅ ਇੰਨਾ ਜ਼ਿਆਦਾ ਹੋ ਗਿਆ ਕਿ ਅਕਾਲੀ ਦਲ ਨੂੰ ਨਿਯੁਕਤੀ ਰੱਦ ਕਰਨੀ ਪਈ। ਪ੍ਰਵੀਨ ਜੀ ਜੇ ਨਿਯੁਕਤੀ ਸਹੀ ਸੀ ਤਾਂ ਫਿਰ ਰੱਦ ਕਾਤੋਂ ਹੋਈ? ਜੇ ਰੱਦ ਆ ਤਾਂ ਫਿਰ 3 ਵਾਰੀ ਤੁਸੀਂ ਦਰਬਾਰਾ ਸਿੰਘ ਗੁਰੂ ਨੂੰ ਇਲੈਕਸ਼ਨ ਕਿਵੇਂ ਲੜਾ ਦਿੱਤਾ? ਇਹ ਤੁਸੀਂ ਦੇਖੋ ਨਾ ਕਿ ਨਿਰਣਿਆਂ ਦੀ ਜਿਹੜੀ ਇਹ ਕਲਾ ਹੈ, ਜੋ ਇਹ ਕੌਸ਼ਲ ਹੈ ਨਿਰਣਿਆਂ ਦਾ, ਉਹ ਕਿਹੋ ਜਿਹਾ। ਤਾਂ ਨਿਰਣੇ ਹੀ ਤਾਂ ਬਈ ਤੁਹਾਨੂੰ ਸਹੀ ਢੰਗ ਨਾਲ ਅੱਗੇ ਵਧਣ ਚ ਸਹਾਈ ਹੁੰਦੇ ਨੇ। ਨਹੀਂ ਤਾਂ ਫਿਰ ਜੇ ਹੁਣ ਨਿਰਣਾ ਆਪਾਂ ਗਲਤ ਖਾਣ ਦਾ ਹੀ ਨਿਰਣਾ ਕਰ ਲਈਏ ਤਾਂ ਨਿਰਣੇ ਕਾਲਜੇ ਕੈਪਸੂਲ ਲੈਣੇ ਪੈਣਗੇ ਕਿ ਨਹੀਂ ਤੇਜ਼ਾਬ ਦੇ? 2 ਕੈਪਸੂਲ ਲੈ ਲਈ ਤੂੰ ਤੇਜ਼ਾਬ ਦੇ, ਗੱਲ ਇਹ ਆ ਕਿ ਉਹ ਲੈਣੇ ਹੀ ਪੈਣਗੇ। ਤਾਂ ਇਹ ਫੈਸਲੇ ਹੁੰਦੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਵੇਖੋ ਕਿ ਇੱਕ ਪਾਸੇ ਤੇ ਅਕਾਲੀ ਦਲ ਦੇ ਲੀਡਰ ਜਿਹੜੇ ਆ ਉਹ ਪਹਿਲਾਂ ਹੀ ਮਾਫੀਆਂ ਮੰਗ ਰਹੇ ਆ, ਪਹਿਲਾਂ ਹੀ ਝੋਲੀ ਅੱਡ ਕੇ ਕਹਿ ਰਹੇ ਆ ਕਿ ਬਾਈ ਜੋ ਵੀ ਸਾਥੋਂ ਗਲਤੀਆਂ ਹੋਈਆਂ ਨੇ ਉਹ ਸਾਡੀ ਝੋਲੀ ਪਾਓ, ਤੇ ਦੂਜੇ ਪਾਸੇ ਫੇਰ ਉਹ ਗਲਤੀਆਂ ਕਰ ਰਹੇ ਨੇ, ਦੁਹਰਾ ਰਹੇ ਨੇ।
ਇਹਦਾ ਮਤਲਬ ਇਹ ਆ ਕਿ ਫੈਸਲਿਆਂ ਤੇ ਜਾਂ ਤਾਂ ਕਹਿ ਲਓ ਕਿ ਵਧੇਰੇ ਚਿੰਤਨ ਨਹੀਂ ਹੁੰਦਾ, ਜੀ ਜਾਂ ਫੈਸਲਿਆਂ ਤੇ ਵਧੇਰੇ ਕੰਟਰੋਲ ਹੈ ਹੀ ਨਹੀਂ। ਕੋਈ ਮਤਲਬ ਕਿ ਜਿੱਧਰੋਂ ਕੰਨ ਭਰ ਦਿੰਦਾ ਉਧਰੋਂ ਫੈਸਲਾ ਹੋ ਜਾਂਦਾ। ਸੋ ਇਹ ਹਾਲੇ ਸਪਸ਼ਟੀਕਰਨਾਂ ਦਾ ਦੌਰ ਲੰਬਾ ਚੱਲੇਗਾ, ਕਿਉਂਕਿ ਹਾਲੇ ਕਈ ਨੇਤਾ ਜਿਹੜੇ ਆ ਉਹ ਬਾਕੀ ਆ ਜਿਨ੍ਹਾਂ ਨੇ ਸਪਸ਼ਟੀਕਰਨ ਦੇਣਾ ਹੈ। ਜੀ ਤੇ ਜਲੰਧਰ ਡਾਕ ਮੁਲਾਜ਼ਮ ਦੇ ਅਗਵਾ ਦਾ ਮਾਮਲਾ ਭਖ ਗਿਆ ਮਿੰਟ ਜੀ। ਦੇਖੋ, ਇਹ ਡਾਕ ਡਿਪਾਰਟਮੈਂਟ ਯਾਨੀ ਪੋਸਟ ਡਿਪਾਰਟਮੈਂਟ ਹੁੰਦਾ, ਪੋਸਟ ਆਫਿਸ ਜਿੱਦਾਂ ਬਣੇ ਹੁੰਦੇ ਆ ਆਪਣੇ ਇੱਧਰ ਇੰਡੀਆ ਦੇ ਵਿੱਚ। ਤਾਂ ਇੱਕ ਲੜਕੀ ਸੀ, ਯੰਗ ਲੜਕੀ ਸੀਗੀ ਜਲੰਧਰ ਤੋਂ, ਇਹ ਕੰਮ ਕਰਦੀ ਸੀਗੀ ਡਾਕ ਡਿਪਾਰਟਮੈਂਟ ਦੇ ਵਿੱਚ। ਇਹ ਘਰੇ ਨਹੀਂ ਆਈ, ਆ ਬੀਤੇ ਦਿਨਾਂ ਦੀ ਗੱਲ ਆ ਜੀ। ਇਹਦੇ ਵਿੱਚ ਫਿਰ ਹੋਇਆ ਕੀ ਆ ਕਿ ਇਹ ਕੁੜੀ ਜਦੋਂ ਰੌਲਾ ਪਿਆ ਬਈ ਬਣ ਕੀ ਗਿਆ ਹੈ, ਤਾਂ ਪ੍ਰਵੀਨ ਜੀ ਫਿਰ ਇਹ ਕੁੜੀ ਜਿਹੜੀ ਆ ਬੇਸੁੱਧ ਹਾਲਤ ਦੇ ਵਿੱਚ ਦਿੱਲੀ ਤੋਂ ਬਰਾਮਦ ਹੋਈ। ਹਾਲਾਂਕਿ ਇੱਕ ਮੁਲਜ਼ਮ ਤੇ ਮਾਮਲਾ ਦਰਜ ਹੋਇਆ ਜਿਹਦੇ ਨਾਂ ਨਾਲ ਉਰਫ ਡਾਕੀਆ ਵੀ ਲੱਗਦਾ ਹੈ, ਪਤਾ ਨਹੀਂ ਉਹ ਡਾਕ ਡਿਪਾਰਟਮੈਂਟ ਦਾ ਜਾਂ ਉਦਾਂ ਹੀ ਕਿਹਾ ਜਾਂਦਾ ਹੈ। ਪਰ ਕੁੜੀ ਦੀ ਇੰਨੀ ਹਾਲਤ ਮੰਦੀ ਆ, ਜਾਖੜ ਸਾਹਿਬ ਵੀ ਗਏ ਨੇ, ਸੁਸ਼ੀਲ ਰਿੰਕੂ ਵੀ ਗਿਆ ਹੈ। ਰਿੰਕੂ ਨੇ ਆ ਕੇ ਔਨ ਕੈਮਰਾ ਇਹ ਗੱਲ ਕਹੀ ਆ ਕਿ ਕੁੜੀ ਜੇ ਉੱਠਦੀ ਵੀ ਆ ਮਾੜਾ ਜਿਹਾ ਤੇ ਉਹ ਕਹਿੰਦੀ ਹੈ ਮੈਨੂੰ ਟੀਕਾ ਨਾ ਲਾਇਓ, ਹਾਏ ਮੈਨੂੰ ਟੀਕਾ ਨਾ ਲਾਇਓ, ਫਿਰ ਡਿੱਗ ਪੈਂਦੀ। ਜੀ ਮਤਲਬ ਹੋ ਸਕਦਾ ਕਿ ਉਹਨੂੰ ਇੰਜੈਕਸ਼ਨ ਦਿੱਤੇ ਗਏ। ਤਾਂ ਇਸ ਤਰ੍ਹਾਂ ਹੈ ਕਿ ਕੁੜੀ ਦੀ ਹਾਲਤ ਬੜੀ ਬਦਹਾਲ ਹੈ, ਬਹੁਤ ਮਾੜੀ ਹਾਲਤ ਆ। ਹੁਣ ਉਹਦੇ ਨਾਲ ਕੀ ਹੋਇਆ, ਹਾਲਾਂਕਿ ਅਗਵਾ ਦਾ ਮਾਮਲਾ ਦਰਜ ਹੋਇਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੁੱਢਲੇ ਤੌਰ ਤੇ ਇੱਕ ਬੰਦਾ ਜਿਹੜਾ ਹੈ ਉਹ ਇਹਨਾਂ ਨੇ ਨਾਮਜ਼ਦ ਕੀਤਾ ਹੈ, ਉਹਦੀ ਗ੍ਰਿਫਤਾਰੀ ਹੋਈ ਹੈ ਕਿ ਸਪਸ਼ਟਤਾ ਨਹੀਂ ਹੈ। ਪਰ ਮਤਲਬ ਕਿ ਮਾਮਲਾ ਜਿਹੜਾ ਉਹ ਇਸ ਤਰ੍ਹਾਂ ਦਾ ਹੈ ਕਿ ਮੈਡੀਕਲ ਰਿਪੋਰਟ ਆਉਣੀ ਬਾਕੀ ਆ ਕਿ ਕੀ ਉਹਦੇ ਨਾਲ ਕੋਈ ਰੇਪ ਵਰਗੀ ਘਟਨਾ ਵੀ ਵਾਪਰੀ ਹੈ ਕਿ ਨਹੀਂ, ਇਹ ਬਾਅਦ ਦੇ ਵਿੱਚ ਪਤਾ ਲੱਗੇਗਾ। ਪਰ ਫਿਲਹਾਲ ਇਹਨਾਂ ਨੇ ਅਗਵਾ ਦਾ ਜਿਹੜਾ ਮਾਮਲਾ ਹੈ ਉਹ ਦਰਜ ਜ਼ਰੂਰ ਕਰ ਲਿਆ। ਤਾਂ ਇਹ ਕਾਫੀ ਜ਼ਿਆਦਾ ਕਹਿ ਲਓ ਕਿ ਕਾਫੀ ਜ਼ਿਆਦਾ ਵੱਡਾ ਮਾਮਲਾ ਜਲੰਧਰ ਦੇ ਵਿੱਚ ਬਣ ਗਿਆ। ਤਾਂ ਇੱਥੇ ਬਈ ਹੁਣ ਕੀ ਤੁਹਾਨੂੰ ਦੱਸੀਏ, ਬੁਰੀ ਹਾਲਤ। ਜੀ ਜੀ ਬਿਲਕੁਲ। ਆਪਾਂ ਗੱਲਬਾਤ ਕਰ ਰਹੇ ਹਾਂ ਮਿੰਟੂ ਗੁਰਸਰੀਆ ਜੀ ਦੇ ਨਾਲ, ਜਿਹੜੀਆਂ ਖਬਰਾਂ ਉੱਤੇ ਆਪਾਂ ਹੋਰ ਚਰਚਾ ਕਰਾਂਗੇ ਉਹਨਾਂ ਦੇ ਵਿੱਚ ਭਾਰੀ ਹੰਗਾਮਾ ਹੋਇਆ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨਾਲ। ਬਿਹਾਰ ਦੇ ਵਿੱਚੋਂ ਇੱਕ ਖਬਰ ਜਿਹੜੀ ਆ ਰਹੀ ਹੈ ਕਿ ਇੱਕ ਡਾਕਟਰ ਨੇ YouTube ਤੋਂ ਦੇਖ ਕੇ ਕਿਸੇ ਮਰੀਜ਼ ਦਾ ਆਪਰੇਸ਼ਨ ਕੀਤਾ। ਤੇ ਅਕਸਰ ਹੀ ਆਪਾਂ ਦੇਖਦੇ ਹਾਂ ਕਿ YouTube ਦੇ ਉੱਤੇ ਲੋਕ YouTube ਨੂੰ ਵੀਡੀਓ ਦੇਖ ਕੇ ਲੋਕ ਖਾਣਾ ਬਣਾਉਂਦੇ ਨੇ, ਆਪਣਾ ਭੋਜਨ ਪਕਾਉਂਦੇ ਨੇ, ਪੜ੍ਹਾਈ ਕਰਦੇ ਨੇ, ਕਸਰਤ ਕਰਦੇ ਨੇ, ਇਹ ਤਾਂ ਦੇਖਿਆ ਹੀ ਹੈ। ਪਰ ਬਿਹਾਰ ਦੇ ਸਾਰਨ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿਹਦੇ ਵਿੱਚ ਇੱਕ ਨੌਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਝੋਲਾ ਛਾਪ ਡਾਕਟਰ ਜਿਹੜਾ ਸੀਗਾ ਉਹਨੇ YouTube ਦੀ ਵੀਡੀਓ ਦੇਖ ਕੇ ਪਿੱਤੇ ਦੀ ਪੱਥਰੀ ਨੂੰ ਕੱਢਣ ਦੇ ਲਈ ਆਪਰੇਸ਼ਨ ਕੀਤਾ, ਸਰਜਰੀ ਕੀਤੀ, ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਸਾਰਨ ਜਿਹੜਾ ਇਲਾਕਾ, ਉੱਥੋਂ ਦੇ ਜਿਹੜੇ SSP ਨੇ ਕੁਮਾਰ ਆਸ਼ੀਸ਼, ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ, ਖਬਰ ਏਜੰਸੀ ਨੂੰ ਦੱਸਿਆ ਕਿ ਦੋਸ਼ੀ ਡਾਕਟਰ ਜਿਹੜਾ ਅਜੀਤ ਕੁਮਾਰ ਪੁਰੀ, ਉਹਨੂੰ ਗੋਪਾਲਗੰਜ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਮ੍ਰਿਤਕ ਦੀ ਪਹਿਚਾਣ ਭੁਆਲਪੁਰ ਪਿੰਡ ਆ ਕੋਈ ਉੱਥੇ ਨੇੜੇ ਨੇ, ਉੱਥੋਂ ਦਾ ਨਿਵਾਸੀ ਹੈ ਕ੍ਰਿਸ਼ਨ ਕੁਮਾਰ ਉਰਫ ਗੋਲੂ, ਉਹਦੇ ਵਜੋਂ ਹੋਈ ਹੈ। ਇਹ ਜਿਹੜਾ ਪੂਰਾ ਮਾਮਲਾ ਹੈ, ਇਹ ਦੱਸਿਆ ਗਿਆ ਕਿ ਉਹ ਜਿਹੜਾ ਕ੍ਰਿਸ਼ਨ ਕੁਮਾਰ ਹੈ ਉਹਨੂੰ ਪੇਟ ਦਰਦ ਦੀ ਸਮੱਸਿਆ ਸੀਗੀ ਤੇ ਉਸ ਤੋਂ ਬਾਅਦ ਝੋਲਾ ਛਾਪ ਡਾਕਟਰ ਕੋਲੇ ਉਹ ਗਿਆ ਤੇ ਡਾਕਟਰ ਕਹਿੰਦਾ ਵੀ ਤੇਰਾ ਇਹ ਕਿੱਡੀ ਗੱਲ, ਆਪਾਂ ਆਪਰੇਸ਼ਨ ਕਰ ਦਿੰਦੇ ਹਾਂ। ਜਦੋਂ ਉਹਨੇ ਆਪਰੇਸ਼ਨ ਕਰਨ ਦਾ ਫੈਸਲਾ ਕੀਤਾ ਤੇ ਉਹ ਕਹਿੰਦਾ ਵੀ ਪਹਿਲਾਂ ਮੈਨੂੰ YouTube ਤੋਂ ਵੀਡੀਓ ਦੇਖ ਲੈਣ ਦੇ ਇਹਦੇ ਆਪਰੇਸ਼ਨ ਦੀ। ਉਸ ਤੋਂ ਬਾਅਦ ਉਹ ਆਪਰੇਸ਼ਨ ਕਰਨ ਲੱਗ ਪਿਆ। ਉਹਦੀ ਆਪਰੇਸ਼ਨ ਦੇ ਤੋਂ ਬਾਅਦ ਉਹਦੀ ਸਿਹਤ ਵਿਗੜ ਗਈ ਤੇ ਕਲੀਨਿਕ ਦੇ ਹਸਪਤਾਲ ਦੇ ਜਿਹੜੇ ਕਰਮਚਾਰੀ ਸੀਗੇ ਉਹਨੂੰ ਪਟਨਾ ਲੈ ਕੇ ਵੱਡੇ ਹਸਪਤਾਲ ਦੇ ਵਿੱਚ ਲਿਜਾਂਦੇ, ਪਰ ਰਸਤੇ ਦੇ ਵਿੱਚ ਲਿਜਾਂਦੇ ਹੀ ਉਹਦੀ ਜਿਹੜੀ ਮੌਤ ਹੋ ਗਈ। ਉਹਦੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੇ ਕਿਹਾ ਕਿ ਡਾਕਟਰ ਨੇ ਮੈਨੂੰ ਕਿਹਾ ਕਿ ਤੂੰ ਡੀਜ਼ਲ ਲੈ ਆ, ਤੇ ਜਦੋਂ ਮੈਂ ਵਾਪਸ ਆ ਕੇ ਦੇਖਿਆ ਤਾਂ ਉਹ YouTube ਤੇ ਦੇਖ ਕੇ ਮੇਰੇ ਪੋਤੇ ਦਾ ਆਪਰੇਸ਼ਨ ਕਰ ਰਿਹਾ ਸੀਗਾ ਤੇ ਨਾ ਹੀ ਉਹਨੇ ਆਪਰੇਸ਼ਨ ਕਰਨ ਦੀ ਕੋਈ ਪ੍ਰਵਾਨਗੀ ਲਈ ਹੈ। ਸਾਰਨ ਹੁਣ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੇ ਡਾਕਟਰ ਪੁਰੀ ਨੂੰ ਗ੍ਰਿਫਤਾਰ ਕੀਤਾ ਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਜੇਕਰ ਮੋਦੀ ਸਾਹਿਬ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਲੰਘੇ ਦਿਨੀ, ਜਦੋਂ ਉਹ ਆਜ਼ਾਦੀ ਦਿਹਾੜੇ ਤੇ ਗੱਲ ਕਰ ਰਹੇ ਸੀਗੇ 15 ਅਗਸਤ ਦੇ ਦਿਨ, ਕਿ ਔਰਤਾਂ ਦੇ ਵਿਰੁੱਧ ਜਿਹੜੇ ਅਪਰਾਧ ਨੇ ਉਹਨਾਂ ਦੀ ਨਿੰਦਿਆ ਹੋਣੀ ਚਾਹੀਦੀ ਹੈ ਤੇ ਰਾਖਸ਼ੀਕਾਰ ਹੈ। ਇਸੇ ਤਰ੍ਹਾਂ ਜਦੋਂ ਮਮਤਾ ਬੈਨਰਜੀ ਦੀ ਸੱਤਾ ਵਾਲੇ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਇੱਕ ਹਸਪਤਾਲ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਦੇ ਨਾਲ ਜਿਹੜਾ ਬਲਾਤਕਾਰ ਤੇ ਉਹਦਾ ਕਤਲ ਦੀ ਘਟਨਾ ਵਾਪਰੀ ਹੈ, ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਸੀਗਾ।
ਤੇ ਇਸ ਵਾਰ ਤਾਂ ਪ੍ਰਧਾਨ ਮੰਤਰੀ ਨੇ ਵੀ ਕਿਹਾ ਸੀਗਾ ਕਿ ਜਿਹੜੇ ਔਰਤਾਂ ਵਿਰੁੱਧ ਜਿਹੜੇ ਅਪਰਾਧ ਵਧੇ ਨੇ, ਇਹ ਵੀ ਨਿੰਦਣਯੋਗ ਨੇ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਹ ਮੁੱਦੇ ਉਹ ਲਾਲ ਕਿਲ੍ਹੇ ਤੋਂ ਵਾਰ-ਵਾਰ ਚੁੱਕਦੇ ਰਹੇ ਨੇ। ਇਹ ਠੀਕ ਹੈ ਕਿ ਮੁੱਦੇ ਦੇ ਵਿੱਚ ਉਹ ਗੱਲ ਕਰਦੇ ਨੇ ਔਰਤਾਂ ਦੇ ਬਾਰੇ, ਵਿਮਨ ਇੰਪਾਵਰਮੈਂਟ ਦੀ ਗੱਲ ਵੀ ਉਹ ਕਰਦੇ ਨੇ, ਪਰ ਅਸਲ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ 2022 ਦੀ ਗੱਲ ਹੈ, ਜਦੋਂ ਉਹਨਾਂ ਨੇ ਲਾਲ ਕਿਲ੍ਹੇ ਤੋਂ ਜਿਹੜਾ ਭਾਸ਼ਣ ਦਿੱਤਾ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਸੁਭਾਅ ਪੱਖੋਂ, ਸੰਸਕਾਰ ਤੇ ਪੱਖੋਂ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਔਰਤ ਨੂੰ ਅਪਮਾਨਿਤ ਕਰਨ ਵਾਲੀ ਕੋਈ ਹਰਕਤ ਤੋਂ ਮੁਕਤੀ ਹਾਸਲ ਕਰਨ ਦਾ ਸੰਕਲਪ ਲੈ ਸਕਦੇ ਹਾਂ। ਸੋ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਲਗਾਤਾਰ ਇਹ ਗੱਲਾਂ ਕਰਦੇ ਰਹੇ ਔਰ ਇਹ ਪ੍ਰਭਾਵ ਸਿਰਜਦੇ ਰਹੇ ਕਿ ਮੈਨੂੰ ਬੜਾ ਫਿਕਰ ਆ ਰਾਸ਼ਟਰ ਦੀਆਂ ਔਰਤਾਂ ਦਾ, ਜਾਂ ਮੈਂ ਜੋ ਗੱਲਾਂ ਕਰਦਾ, ਉਹ ਗੱਲਾਂ ਜਿਹੜੀਆਂ ਨੇ ਉਹ ਮੈਂ ਔਰਤਾਂ ਦੇ ਹੱਕ ਹਕੂਕ ਦੀ ਗੱਲ ਕਰਦਾ। ਪਰ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੂੰ ਜੇ ਅਸਲੀਅਤ ਦੇ ਵਿੱਚ ਜੇ ਫੈਕਟ ਚੈੱਕ ਕਰਨਾ ਹੋਵੇ ਉਹਨਾਂ ਦੀ ਗੱਲਬਾਤ ਦਾ, ਤਾਂ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡਾ ਕੇਸ ਹੈ ਬਿਲਕਿਸ ਬਾਨੋ ਦਾ ਮਾਮਲਾ, ਜਿਹੜਾ ਕਿ ਗੁਜਰਾਤ ਦਾ ਮਾਮਲਾ ਹੈ। ਉਹਦੇ ਪਰਿਵਾਰ ਦੇ ਜੀਆਂ ਨੂੰ ਕਤਲ ਕਰ ਦਿੱਤਾ, ਉਸ ਬੀਬੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਔਰ ਉਹਨੂੰ ਨਿਆਂ ਤਾਂ ਕੀ ਦੇਣਾ ਸੀਗਾ, ਪਰ ਜਿਹੜੇ ਉਸ ਮਾਮਲੇ ਦੇ ਵਿੱਚ ਦੋਸ਼ੀ ਫੜੇ ਗਏ ਸੀ, ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ, ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਉੱਥੇ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਉਸ ਤੋਂ ਬਾਅਦ ਮਣੀਪੁਰ ਦਾ ਮਾਮਲਾ ਲੈ ਲਓ। ਮਣੀਪੁਰ ਦੇ ਵਿੱਚ ਕਿਉਂਕਿ ਭਾਜਪਾ ਦੀ ਸਰਕਾਰ ਹੈ, ਮਣੀਪੁਰ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਇੱਕ 5-7 ਸੈਕਿੰਡ ਦੀ ਟਿੱਪਣੀ ਕੀਤੀ ਸੀ, ਮੋਦੀ ਸਾਹਿਬ ਨੇ 20 ਸਕਿੰਟ ਦੀ। ਤਾਂ ਉਸ ਤੋਂ ਬਾਅਦ ਜੇ ਆਪਾਂ ਹੋਰ ਕਈ ਮਾਮਲੇ ਜਿਹੜੇ ਔਰਤਾਂ ਦੇ ਵਿਰੁੱਧ ਬੀਬੀਆਂ, ਬੱਚੀਆਂ ਵਿਚਾਰੀਆਂ ਜਿਹੜੀਆਂ ਪਹਿਲਵਾਨ ਆ, ਇਹਨਾਂ ਨੇ ਨਿਆਂ ਦੀ ਮੰਗ ਕਰਦਿਆਂ ਧਰਨੇ ਦਿੰਦੀਆਂ ਰਹੀਆਂ, ਉਹਨਾਂ ਨੇ ਕੋਈ ਕਿਸੇ ਦੀ ਗੱਲ ਨਹੀਂ ਸੁਣੀ। ਇਸ ਤੋਂ ਇਲਾਵਾ ਜੇ ਤੁਸੀਂ ਲਖੀਮਪੁਰ ਖੀਰੀ ਦੇ ਮਾਮਲੇ ਦੇ ਵਿੱਚ ਦੇਖੋ, ਉੱਥੇ ਜਿਹੜੀਆਂ ਔਰਤਾਂ ਹੀ ਬਚੀਆਂ ਨੇ, 1-2 ਪਰਿਵਾਰ, ਸਿੱਖ ਪਰਿਵਾਰ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਬੱਚੇ ਛੋਟੇ ਨੇ, ਕਿਸਾਨ ਮਾਰੇ ਗਏ ਨੇ ਤੇ ਉਹਨਾਂ ਦੇ ਵਿੱਚ ਬੱਚੇ ਛੋਟੇ ਨੇ ਤੇ ਉਹ ਔਰਤਾਂ ਹੀ ਬਚੀਆਂ ਨੇ। ਉਹਨਾਂ ਦੇ ਮਾਮਲੇ ਦੇ ਵਿੱਚ ਕਦੇ ਕੁਛ ਨਹੀਂ ਕਿਹਾ। ਹੋਰ ਜਿਹੜੇ ਬੀਬੀਆਂ CAA ਦੇ ਪ੍ਰੋਟੈਸਟ ਕਰ ਰਹੀਆਂ ਸੀ, ਕੌਮੀ ਨਾਗਰਿਕਤਾ ਕਾਨੂੰਨ ਜਿਹੜਾ ਆਇਆ ਸੀਗਾ, NRC ਦਾ ਮਾਮਲਾ ਸੀਗਾ, ਉਸ ਮਾਮਲੇ ਦੇ ਵਿੱਚ ਪ੍ਰੋਟੈਸਟ ਕਰ ਰਹੀਆਂ ਸੀ, ਉੱਥੇ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਕੰਗਨਾ ਰਣੌਤ ਵਰਗੇ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਕਹਿੰਦੀਆਂ ਰਹੀਆਂ ਕਿ 100-100 ਰੁਪਈਆ ਲੈ ਕੇ ਜਾਂਦੀਆਂ ਧਰਨਿਆਂ ਦੇ ਵਿੱਚ, ਇਹਨਾਂ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ, ਕਦੇ ਇਹਨਾਂ ਬਾਰੇ ਕੁਛ ਨਹੀਂ ਕਿਹਾ। ਸੋ ਜਦੋਂ ਕਿਸੇ ਹੋਰ ਸਟੇਟ ਜਿੱਥੇ ਕੋਈ ਸਰਕਾਰ ਨਹੀਂ ਹੈ, ਜਾਂ ਜਦੋਂ ਇਹ ਹੈ ਵੀ ਦੇਸ਼ ਦੇ ਨਾਂ ਤੇ ਕੋਈ ਸੰਬੋਧਨ ਕਰਨਾ ਕੋਈ ਵੱਡਾ, ਉਦੋਂ ਉਹ ਜ਼ਰੂਰ ਗੱਲ ਕਰਦੇ ਨੇ ਬੀਬੀਆਂ ਦੇ ਬਾਰੇ, ਜਾਂ ਉਦੋਂ ਉਹ ਜ਼ਰੂਰ ਪ੍ਰਭਾਵ ਸਿਰਜਦੇ ਨੇ, ਪਰ ਅਮਲ ਦੇ ਵਿੱਚ ਕੀ ਆ, ਅਸਲੀਅਤ ਦੇ ਵਿੱਚ ਕੀ ਹੈ, ਇਹ ਕੋਈ ਕਿਸੇ ਤੋਂ ਲੁਕਿਆ ਨਹੀਂ ਆ। ਇਸੇ ਤਰ੍ਹਾਂ ਜਦੋਂ ਉਹ ਇੱਥੇ ਆਏ ਸੀਗੇ ਸਾਲ 2023 ਦੇ ਵਿੱਚ ਅਮਰੀਕਾ ਦੇ ਵਿੱਚ, ਤਾਂ ਇੱਥੇ ਕੀ ਹੋਇਆ, ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ, ਫਰੀडम ਆਫ ਸਪੀਚ ਹੈ, ਰਾਈਟ ਆਫ ਐਕਸਪ੍ਰੈਸ਼ਨ ਹੈ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਹਾਂ। ਸਬਰੀਨਾ ਸਿੱਦਕੀ ਨਾਂ ਦੀ ਇੱਕ ਬੀਬੀ ਹੈ, ਇੱਕ ਬਹੁਤ ਵੱਡੇ ਅਦਾਰੇ ਦੀ ਪੱਤਰਕਾਰ ਹੈ, ਉਹਨੇ ਉੱਥੋਂ ਦੀਆਂ ਮਾਈਨੋਰਟੀਜ਼ ਬਾਰੇ ਸਵਾਲ ਕਰ ਲਿਆ ਮੋਦੀ ਸਾਹਿਬ ਨੂੰ ਕਿ ਮੋਦੀ ਸਾਹਿਬ ਦੱਸੋ, ਉੱਥੇ ਤਾਂ ਰਿਪੋਰਟਾਂ ਤਾਂ ਕਹਿੰਦੀਆਂ ਨੇ ਜਾਂ ਕਹਿੰਦੀਆਂ ਨੇ। ਉਹ ਬੀਬੀ ਅਮਰੀਕਾ ਰਹਿੰਦੀ ਹੈ ਤੇ ਸਵਾਲ ਮੋਦੀ ਨੂੰ ਅਮਰੀਕਾ ਦੇ ਵਿੱਚ ਹੋਇਆ ਸੀ। ਪਰ ਤੁਸੀਂ ਦੇਖੋ ਕਿ ਜਿਹੜਾ ਇਹਨਾਂ ਦਾ ਤੰਤਰ ਹੈ, ਜਿਹੜਾ IT ਸੈੱਲ ਆ, ਉਹ ਕਿੱਡਾ ਮਜ਼ਬੂਤ ਹੈ ਤੇ ਕਿੱਡਾ ਉਹਦਾ ਘੇਰਾ। ਉਹਨੇ ਉਸ ਬੀਬੀ ਨੂੰ ਇੱਥੇ ਅਮਰੀਕਾ ਰਹਿੰਦੀ ਨੂੰ ਸੋਸ਼ਲ ਮੀਡੀਆ ਤੇ ਟਰੋਲ ਕਰਤਾ। ਕਿੰਨੀ ਵੱਡੀ ਆਰਮੀ ਹੋਊਗੀ ਟਵਿੱਟਰ ਦੇ ਉੱਤੇ ਜਿਹੜੇ ਲੋਕਾਂ ਨੂੰ ਬੀਬੀ ਨੂੰ ਟਰੋਲ ਕੀਤਾ ਹੋਣਾ। ਕਿੰਨੇ ਲੋਕ ਹੋਣਗੇ ਫੇਸਬੁੱਕ ਦੇ ਉੱਤੇ ਛੱਡੇ ਹੋਏ, ਕਿੰਨੇ ਲੋਕ ਹੋਣਗੇ WhatsApp ਤੇ, ਜਿਨ੍ਹਾਂ ਨੇ ਕੁਛ ਹੀ ਘੰਟਿਆਂ ਦੇ ਵਿੱਚ ਪਰਿਵਾਰਕ ਪਿਛੋਕੜ ਦੇ ਬਾਰੇ ਗਲਤ ਕਿਹਾ, ਉਹਦੇ ਕਰੈਕਟਰ ਦੇ ਬਾਰੇ ਗਲਤ ਕਿਹਾ। ਇਹ ਕਰੈਕਟਰ ਅਸਾਸੀਨੇਸ਼ਨ ਦੀ ਤਾਂ ਇਹਦਾ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ, ਕਿਸੇ ਬੰਦੇ ਦੀ ਟਰੋਲਿੰਗ ਦੀ, ਕਿ ਉਹਦੇ ਕਿਰਦਾਰ ਦੇ ਬਾਰੇ ਜਾਂ ਨਿੱਜੀ ਜ਼ਿੰਦਗੀ ਦੇ ਬਾਰੇ ਕੋਈ ਵੀ ਅਜਿਹਾ ਪਹਿਲੂ ਜਿਹੜਾ ਉਹਨੂੰ ਦੁੱਖ ਪਹੁੰਚਾਉਂਦਾ ਹੋਵੇ, ਜਾਂ ਉਹਨੇ ਕੱਜਿਆ ਹੋਵੇ ਕਿਸੇ ਕਾਰਨ ਕਰਕੇ, ਤਾਂ ਉਹਨੂੰ ਲੋਕਾਂ ਦੇ ਸਾਹਮਣੇ ਰੱਖ ਦਿਓ। ਕਹਿਣ ਤੋਂ ਭਾਵ ਹੈ ਕਿ ਅਗਲੇ ਦਾ ਇੱਕ ਤਰੀਕੇ ਨਾਲ ਕਰੈਕਟਰ ਅਸਾਸੀਨੇਟ ਕਰਕੇ ਰੱਖ ਦਿਓ। ਉਸ ਤੋਂ ਬਾਅਦ ਉਹ ਬੀਬੀ ਨੂੰ ਸਿਰਫ ਇਸ ਕਰਕੇ ਟਰੋਲ ਕੀਤਾ ਗਿਆ ਕਿ ਉਹਨੇ ਮੋਦੀ ਨੂੰ ਸਵਾਲ ਕਰ ਲਿਆ। ਸੋ ਇੰਨੀ ਕਿ ਇਹਨਾਂ 'ਚ ਪੇਸ਼ੈਂਸ ਆ, ਇੰਨੀ ਕਿ ਇਹਨਾਂ 'ਚ ਸਹਿਣਸ਼ੀਲਤਾ, ਕਿ ਇਹ ਕਿਸੇ ਵੀ ਬੇਸ਼ੱਕ 15 ਅਗਸਤ ਹੋਵੇ, 26 ਜਨਵਰੀ ਹੋਵੇ, ਵੱਡੇ ਭਾਸ਼ਣ ਦੇਈ ਜਾਣਗੇ। ਪਿਛਲਾ ਜਿਹੜਾ ਭਾਸ਼ਣ ਸੀ ਉਹ 1 ਘੰਟਾ ਤੇ ਸ਼ਾਇਦ 2 ਘੰਟਿਆਂ ਦੇ ਕਰੀਬ ਸੀਗਾ, 2 ਘੰਟੇ ਤੋਂ 10 ਮਿੰਟ ਘੱਟ ਹੀ ਸੀਗਾ। ਤਾਂ ਉਦੋਂ ਵੀ ਕਿਹਾ ਗਿਆ ਕਿ ਮੋਦੀ ਸਾਹਿਬ ਨੇ ਬਹੁਤ ਲੰਬਾ ਭਾਸ਼ਣ ਦਿੱਤਾ। ਭਾਸ਼ਣ ਦੇਣੇ ਇਹਨਾਂ ਲੋਕਾਂ ਨੂੰ ਕੀ ਔਖੇ, ਜਿਹੜੇ ਲੋਕ 1 ਸਾਲ ਦੇ ਵਿੱਚ 11 ਮਹੀਨੇ ਤੇ 28 ਦਿਨ ਉਹ ਚੋਣ ਰੈਲੀਆਂ ਨੂੰ ਹੀ ਸੰਬੋਧਨ ਕਰਦੇ ਹੁਣ, ਉਹਨਾਂ ਨੂੰ ਭਾਸ਼ਣ ਕੋਈ ਵੱਡੀ ਗੱਲ ਆ? ਇੱਥੇ ਇਹ ਤਾਂ ਕਹਿੰਦੇ ਸੀ ਕਿ ਮੈਨੂੰ ਤਾਂ ਕਦੇ ਇਹ ਮਹਿਸੂਸ ਹੁੰਦਾ ਮੈਨੂੰ ਪ੍ਰਮਾਤਮਾ ਨੇ ਭੇਜਿਆ। ਸੋ ਇੱਥੋਂ ਤੱਕ ਤੁਸੀਂ ਦੇਖ ਲਓ ਵੀ ਜਿਹੜਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੋਵੇ ਕਿ ਜੇਕਰ ਫਲਾਂ ਪਾਰਟੀ ਸੱਤਾ ਦੇ ਵਿੱਚ ਆ ਗਈ ਤਾਂ ਜਿਹੜੇ ਫਲਾਂ ਭਾਈਚਾਰੇ ਦੇ ਲੋਕ ਨੇ ਉਹ ਤੁਹਾਡੇ ਉੱਤੇ ਰਾਜ ਕਰਨਗੇ, ਤਾਂ ਉਹਦਾ ਜਿਹੜਾ ਮਾਨਸਿਕ ਤੌਰ ਤੇ ਉਹ ਕਿੰਨਾ ਕੁ ਬਰੋਡ ਮਾਈਂਡਡ ਆ, ਜਾਂ ਉਹ ਕਿੰਨਾ ਕੁ ਮੁਲਕ ਨੂੰ ਚਲਾਉਣ ਦੇ ਸਮਰੱਥ ਆ, ਇਹਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ। ਖੈਰ, ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ। ਉਸ ਤੋਂ ਬਾਅਦ ਖਬਰਾਂ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ।
ਇਹਨਾਂ ਦੇ ਵਿੱਚ ਪੰਜਾਬ ਦੀ ਇੱਕ ਹੋਰ ਗੱਲ ਕਰਾਂਗੇ ਆਪਾਂ। ਪੰਜਾਬ ਦੇ ਬਾਰੇ ਪਹਿਲੀ ਤਾਂ ਗੱਲ ਕਰਜ਼ਾ ਹੱਦ ਦੇ ਬਾਰੇ ਕੀਤੀ ਸੀ, ਪਰ ਦੂਜਾ ਜਿਹੜਾ ਬਿਜਲੀ ਚੋਰੀ ਦਾ ਅੰਕੜਾ ਉਹ 2600 ਕਰੋੜ ਨੂੰ ਪਾਰ ਕਰ ਗਿਆ ਤੇ ਇਹਦੇ ਨਾਲ ਕਈ ਹੋਰ ਖਬਰਾਂ ਜਿਨ੍ਹਾਂ ਨੂੰ ਲੈ ਕੇ ਚਰਚਾ ਕਰਾਂਗੇ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਪੰਜਾਬੀ DSA ਦੇ ਨਾਲ, ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਨਿਊਜ਼ੀਲੈਂਡ ਦੀ ਗੱਲ ਕਰਾਂਗੇ। ਨਿਊਜ਼ੀਲੈਂਡ ਦੇ ਜੰਪਲ ਕਰਮਜੀਤ ਸਿੰਘ ਤਲਵਾੜ ਨੇ ਨਿਊਜ਼ੀਲੈਂਡ ਦੇ ਵਿੱਚ ਮਿਨਿਸਟਰੀ ਆਫ ਜਸਟਿਸ ਸਰਵਿਸਿਜ਼ ਦੇ ਨਾਲ ਸੰਬੰਧਿਤ ਇਸ਼ੂਇੰਗ ਅਫਸਰ ਵਜੋਂ ਅਹੁਦਾ ਸੰਭਾਲ ਲਿਆ। ਉਹਨਾਂ ਦੀ ਇਸ ਉਪਲਬਧੀ ਦੇ ਨਾਲ ਵਿਸ਼ਵ ਭਰ ਦੇ ਵਿੱਚ ਪੰਜਾਬੀਆਂ ਦਾ ਸਿਰ ਮਾਣ ਦੇ ਨਾਲ ਉੱਚਾ ਹੋਇਆ। ਉਹ ਧਾਰਮਿਕ ਸਿੱਖ ਆਗੂ ਜੋਗਿੰਦਰ ਸਿੰਘ ਤਲਵਾੜ ਦੇ ਪੁੱਤਰ ਨੇ। ਇਸ ਤੋਂ ਪਹਿਲਾਂ ਤਲਵਾੜ ਨਿਊਜ਼ੀਲੈਂਡ ਦੇ ਨਾਰਥ ਸ਼ੋਰ ਇਲਾਕੇ ਦੇ ਇਕਲੌਤੇ ਜਸਟਿਸ ਆਫ ਪੀਸ JP ਵਜੋਂ ਸੇਵਾਵਾਂ ਨਿਭਾ ਰਹੇ ਸਨ। ਨਿਊਜ਼ੀਲੈਂਡ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਅੰਮ੍ਰਿਤਧਾਰੀ ਸਿੱਖ ਇਸ਼ੂਇੰਗ ਅਫਸਰ ਬਣਿਆ, ਤੇ ਤਲਵਾੜ ਦੀ ਇਸ ਉਪਲਬਧੀ ਤੇ ਦੇਸ਼ਾਂ ਵਿਦੇਸ਼ਾਂ ਤੋਂ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਉਹਨਾਂ ਨੂੰ ਇਹ ਵਕਾਰੀ ਜ਼ਿੰਮੇਵਾਰੀ ਨਿਊਜ਼ੀਲੈਂਡ ਦੇ ਅਟਾਰਨੀ ਜਨਰਲ ਵੱਲੋਂ ਆਗਾਮੀ 3 ਸਾਲ ਦੇ ਲਈ ਸੌਂਪੀ ਗਈ ਹੈ। ਉਹਨਾਂ ਨੂੰ ਕਿਸੇ ਮੁਲਜ਼ਮ ਦੇ ਖਿਲਾਫ ਕਾਨੂੰਨੀ ਕਾਰਵਾਈ ਦੇ ਦੌਰਾਨ ਸਬੂਤਾਂ ਦੀ ਜਾਂਚ ਮਗਰੋਂ ਵਾਰੰਟ ਜਾਰੀ ਕਰਨ ਸੰਬੰਧੀ ਸਮੁੱਚੇ ਕਾਰਜਾਂ ਦਾ ਅਧਿਕਾਰ ਹੋਵੇਗਾ। ਜ਼ਿਕਰਯੋਗ ਹੈ ਕਿ ਕਰੀਬ 27 ਸਾਲ ਤੋਂ ਪਰਿਵਾਰ ਸਣੇ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਕਰਮਜੀਤ ਸਿੰਘ ਤਲਵਾੜ ਨਿਊਜ਼ੀਲੈਂਡ ਸਕੂਲ ਬੋਰਡ ਦੇ 3 ਵਾਰ ਟਰਸਟੀ ਵੀ ਬਣੇ ਨੇ। ਇਸ ਤੋਂ ਇਲਾਵਾ ਉਹ 2009 ਤੋਂ ਮੈਰਿਜ ਸੈਲੀਬ੍ਰੈਂਟ ਅਤੇ ਨਾਰਥ ਸ਼ੋਰ ਨਿਊਜ਼ੀਲੈਂਡ ਦੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਸਨ। ਤੇ ਰੁਖ ਕਰਦੇ ਹਾਂ ਕੁਝ ਹੋਰ ਖਬਰਾਂ ਦਾ। ਪੰਜਾਬ ਦੇ ਵਿੱਚ ਬਿਜਲੀ ਚੋਰੀ ਦਾ ਅੰਕੜਾ ਆਪਾਂ 2600 ਕਰੋੜ ਦਾ ਜ਼ਿਕਰ ਕੀਤਾ ਸੀਗਾ। ਪੰਜਾਬ ਦੇ ਵਿੱਚ ਸਿਆਸੀ ਬਦਲਾਅ ਦੇ ਬਾਵਜੂਦ ਬਿਜਲੀ ਚੋਰਾਂ ਦੀ ਸਰਦਾਰੀ ਕਾਇਮ ਹੈ, ਜਿਸ ਕਰਕੇ ਹੁਣ ਸੂਬਾ ਸਰਕਾਰ ਨੇ ਬਿਜਲੀ ਚੋਰੀ ਦੇ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਹੈ। ਪਾਵਰਕਾਮ ਦੀ ਸਾਲ 2023-24 ਦੇ ਦੌਰਾਨ ਬਿਜਲੀ ਘਾਟਿਆਂ ਦੀ ਰਿਪੋਰਟ ਵੀ ਬਿਜਲੀ ਚੋਰੀ ਵੱਲ ਇਸ਼ਾਰਾ ਕਰਦੀ ਹੈ, ਜਿਸ ਦੇ ਵਿੱਚ ਸਾਹਮਣੇ ਆਇਆ ਕਿ ਪੰਜਾਬ ਦੇ ਵਿੱਚ ਬਿਜਲੀ ਚੋਰੀ ਦਾ ਅੰਕੜਾ 2600 ਕਰੋੜ ਨੂੰ ਪਾਰ ਕਰ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਬਿਜਲੀ ਚੋਰੀ ਦੀ ਰਕਮ ਕਾਫੀ ਵੱਧ ਗਈ ਹੈ। ਇਸ ਦੇ ਵਿੱਚ ਪਾਵਰਕਾਮ ਦੇ ਹੇਠਲੇ ਅਧਿਕਾਰੀ ਅਤੇ ਮੁਲਜ਼ਮ ਵੀ ਹਿੱਸੇਦਾਰ ਦੱਸੇ ਜਾ ਰਹੇ ਨੇ। ਰਿਪੋਰਟ ਦੇ ਮੁਤਾਬਕ ਪੰਜਾਬ ਦੀਆਂ 104 ਡਿਵੀਜ਼ਨਾਂ ਦੇ ਵਿੱਚੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹਲਕਾ ਪੱਟੀ ਦਾ ਨਾਮ ਸਿਖਰਾਂ ਤੇ ਹੈ। ਪੱਟੀ ਡਿਵੀਜ਼ਨ ਦੇ ਵਿੱਚ ਸਾਲਾਨਾ 144 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਪੰਜਾਬ ਦੇ ਵਿੱਚ ਪੱਟੀ, ਜ਼ੀਰਾ, ਭਿੱਖੀਵਿੰਡ ਅਤੇ ਅੰਮ੍ਰਿਤਸਰ ਪੱਛਮੀ ਅਜਿਹੀਆਂ ਡਿਵੀਜ਼ਨਾਂ ਨੇ ਜੋ ਬਿਜਲੀ ਚੋਰੀ ਦੇ ਰੈੱਡ ਜ਼ੋਨ ਦੇ ਵਿੱਚ ਆਉਂਦੀਆਂ ਨੇ, ਤੇ ਇਹਨਾਂ 4 ਡਿਵੀਜ਼ਨਾਂ ਦੇ ਵਿੱਚ 520 ਕਰੋੜ ਰੁਪਏ ਦੀ ਸਾਲਾਨਾ ਚੋਰੀ ਹੁੰਦੀ ਹੈ। 5ਵਾਂ ਨੰਬਰ ਬਾਘਾ ਪੁਰਾਣਾ ਡਿਵੀਜ਼ਨ ਦਾ, ਜਿੱਥੇ 99 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਜਲਾਲਾਬਾਦ ਡਿਵੀਜ਼ਨ ਦੇ ਵਿੱਚ ਸਾਲਾਨਾ 94 ਕਰੋੜ ਦੀ ਬਿਜਲੀ। ਕੈਬਨਿਟ ਮੰਤਰੀ ਅਮਨ ਅਰੋੜਾ ਦੇ ਹਲਕੇ ਦੇ ਵਿੱਚ ਪੈਂਦੀ ਸੁਨਾਮ ਡਿਵੀਜ਼ਨ ਦੇ ਵਿੱਚ 40 ਕਰੋੜ ਸਾਲਾਨਾ, ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਹਲਕੇ ਅਜਨਾਲਾ ਡਿਵੀਜ਼ਨ ਦੇ ਵਿੱਚ ਸਾਲਾਨਾ 90 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ, ਜਦੋਂ ਕਿ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਡਿਵੀਜ਼ਨ ਬਾਦਲ ਦੇ ਵਿੱਚ ਵੀ 27 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਡਿਵੀਜ਼ਨ ਦਿੜਬਾ ਦੇ ਵਿੱਚ ਸਾਲਾਨਾ 13 ਕਰੋੜ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਹਲਕੇ ਮਲੋਟ ਡਿਵੀਜ਼ਨ ਦੇ ਪੰਜਾਬ ਦੇ ਵਿੱਚ 9ਵਾਂ ਨੰਬਰ ਹੈ, ਜਿੱਥੇ ਸਾਲਾਨਾ 83 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ। ਪੰਜਾਬ ਦੀਆਂ 34 ਡਿਵੀਜ਼ਨਾਂ ਦੇ ਵਿੱਚ ਸਾਲਾਨਾ ਬਿਜਲੀ ਚੋਰੀ 22 ਕਰੋੜ ਰੁਪਏ ਤੋਂ ਜ਼ਿਆਦਾ ਹੈ। ਪੰਜਾਬ ਦੀਆਂ ਸਿਰਫ 17 ਡਿਵੀਜ਼ਨਾਂ ਅਜਿਹੀਆਂ ਬਚੀਆਂ ਨੇ ਜਿੱਥੇ ਕੋਈ ਬਿਜਲੀ ਚੋਰੀ ਨਹੀਂ ਹੁੰਦੀ। ਪਾਵਰਕਾਮ ਵੱਲੋਂ ਹੁਣ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਹੁਣ ਤੱਕ ਕੁੱਲ 81,262 ਕਨੈਕਸ਼ਨਾਂ ਦੀ ਜਾਂਚ ਕੀਤੀ ਗਈ ਹੈ, ਤੇ ਡਿਫਾਲਟਰਾਂ ਨੂੰ ਲਗਭਗ 13 ਕਰੋੜ 30 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਉਹ ਲਾਇਆ ਗਿਆ। ਲੰਘੇ ਦਿਨੀ ਇੱਕ ਬਿਜਲੀ ਦੀ ਕੁੰਡੀ ਫੜਨ ਅਧਿਕਾਰੀ ਗਏ ਸੀਗੇ, ਤਾਂ ਉੱਥੇ ਉਹ ਜਿਹੜਾ ਬੰਦਾ ਬਿਜਲੀ ਚੋਰੀ ਕਰਦਾ ਫੜਿਆ ਗਿਆ, ਜਿਹਦੇ ਘਰੇ ਕੁੰਡੀ ਲੱਗੀ ਹੋਈ ਸੀ, ਢਾਣੀ ਦੇ ਵਿੱਚ ਉਹਦਾ ਘਰ ਸੀਗਾ। ਉਹਨੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੀ ਬਜਾਏ ਉਹਨੇ ਜਿਹੜਾ ਫੋਨ ਸੀਗਾ ਉਹਦਾ ਉਹ ਕੰਨ ਨੂੰ ਲਾਤਾ MLA ਨੂੰ ਫੋਨ ਕਰਕੇ। MLA ਕਹਿੰਦਾ ਕਿ ਬਈ ਤੁਸੀਂ ਇੱਥੇ ਨਹੀਂ ਆਉਣਾ ਦੁਬਾਰਾ। ਉਹ MLA ਆਮ ਆਦਮੀ ਪਾਰਟੀ ਦਾ ਸੀਗਾ। ਇਹੀ ਜਿਹੜਾ ਤਰਜ਼ੇ ਅਮਲ ਆ ਉਹ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਵੀ ਆਪਾਂ ਦੇਖਿਆ, ਉਹੀ ਕੰਮ ਕਾਂਗਰਸੀ ਸਰਕਾਰ ਦੇ ਵਿੱਚ ਵੀ ਦੇਖਿਆ। ਅਕਾਲੀ ਦਲ ਦੇ ਵਿੱਚ ਤਾਂ ਪ੍ਰਕਾਸ਼ ਸਿੰਘ ਬਾਦਲ, ਜਿਹੜੇ ਅੱਜ ਕੱਲ੍ਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹ ਤਾਂ ਉਹ ਕਹਿ ਦਿੰਦੇ ਹੁੰਦੇ ਸੀਗੇ ਵੀ ਕਾਕਾ ਕੁੰਡੀ ਕਾਂਡੀ ਲਾ ਲਿਆ ਕਰੋ, ਜੇ ਕੋਈ ਆਇਆ ਤਾਂ ਕੋਈ ਨਹੀਂ ਮੈਂ ਹੈਗਾ, ਜਾਂ ਪਰਚੇ ਦੀ ਪਰਵਾਹ ਨਾ ਕਰਿਆ ਕਰੋ, ਕੋਈ ਨਾ ਮੈਂ ਹੈਗਾ। ਸੋ ਇਹ ਚੀਜ਼ਾਂ ਹੱਲਾਸ਼ੇਰੀ ਦਿੰਦੀਆਂ ਸੀਗੀਆਂ ਗੈਰ ਕਾਨੂੰਨੀ ਕੰਮ ਨੂੰ ਅੱਗੇ ਲਿਜਾਣ ਦੇ ਲਈ। ਕੋਈ ਵੀ ਜਿਹੜਾ ਸੱਭਿਅਕ ਸਮਾਜ ਆ ਉਹ ਗੈਰ ਕਾਨੂੰਨੀ ਕਾਰਵਾਈਆਂ ਨੂੰ ਹੱਲਾਸ਼ੇਰੀ ਦੇ ਕੇ ਅੱਗੇ ਨਹੀਂ ਵੱਧ ਸਕਦਾ। ਆਪਾਂ ਪਹਿਲੇ ਹਿੱਸੇ ਦੇ ਵਿੱਚ ਗੱਲ ਕੀਤੀ ਸੀ ਨਾ ਕਰਜ਼ੇ ਦੀ। ਕਰਜ਼ਾ, ਉਹਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਕਰਜ਼ੇ ਦਾ ਕਾਰਨ ਇਹ ਹੈ ਕਿ ਪੰਜਾਬ ਦੇ ਜਿਹੜੇ ਲੀਡਰ ਨੇ, ਇਹਨਾਂ ਨੇ ਦੂਰ ਅੰਦੇਸ਼ੀ ਤੋਂ ਬਿਨਾਂ, ਇਹ ਨਹੀਂਗਾ ਕਿ ਇਹਨਾਂ 'ਚ ਦੂਰ ਅੰਦੇਸ਼ੀ ਹੈ ਨਹੀਂ ਗੀ। ਜੇ ਦੂਰ ਅੰਦੇਸ਼ੀ ਹੈ ਤਾਂ ਹੀ ਤਾਂ ਲੁੱਟ ਕਰ ਕਰਕੇ ਇੰਨਾ ਕੁਛ ਬਣਾਇਆ ਨਾ ਕਿ ਮੇਰੇ ਬੱਚੇ ਵੀ ਰਾਜ ਕਰਨ, ਮੇਰੇ ਪੋਤੇ ਵੀ ਰਾਜ ਕਰਨ, ਗਾਂਹ ਵਾਲੀਆਂ 7-8 ਪੀੜ੍ਹੀਆਂ ਦਾ, ਮਤਲਬ ਪੀੜ੍ਹੀ ਇਸ ਦਾ ਨਹੀਂ ਪਤਾ ਕਿ ਪੁੱਤ ਆ ਜਿਹੜਾ ਉਹ MLA ਬਣੂ ਕਿ ਨਾ ਬਣੂ, ਜਾਂ ਕੋਈ ਹੋਰ ਜਵਾਈ ਭਾਈ ਆ ਉਹ MLA ਬਣੂ ਕਿ ਨਾ ਬਣੂ। ਲੋਕਾਂ ਨੇ ਉਹਨੂੰ ਦੇਣਾ ਫਤਵਾ ਕਿ ਨਹੀਂ ਦੇਣਾ, ਮੈਂਡੇਟ ਦੇਣਾ ਕਿ ਨਹੀਂ ਦੇਣਾ। ਪ੍ਰਬੰਧ ਜ਼ਰੂਰ ਕੀਤਾ ਹੋਇਆ। ਪ੍ਰਬੰਧ ਤਾਂ ਇੰਨਾ ਕੀਤਾ ਹੋਇਆ ਵੀ ਪੰਜਾਬ ਪੱਲੇ ਕੱਖ ਨਹੀਂ ਛੱਡਿਆ। ਅੱਜ ਆਪਾਂ ਕਰਜ਼ੇ ਦੀ ਗੱਲ ਕਰਕੇ ਹਟੇ, ਔਰ ਬੜਾ ਦੁੱਖ ਹੁੰਦਾ ਇਸ ਗੱਲ ਦਾ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਇਹ ਮੰਨਦੇ ਰਹੇ ਕਿ ਸਾਡੀ ਅਗਵਾਈ ਕਰਨਗੇ, ਸਾਡੇ ਅਗਵਾਈ ਕਰਤਾ ਨੇ, ਸਾਡੇ ਹੱਕ ਹਕੂਕ ਦੀ ਗੱਲ ਕਰਨਗੇ, ਉਹੀ ਸਾਨੂੰ ਲੁੱਟਣ ਲੱਗ ਪਏ, ਉਹੀ ਸਾਨੂੰ ਕੁੱਟਣ ਲੱਗ ਪਏ। ਅਸੀਂ ਉੱਥੇ ਹੀ ਹਾਂ। ਅਸੀਂ ਤਾਂ ਪੰਜਾਬੀ ਮੋਰਚੇ ਅੱਜ ਤੋਂ
50 ਸਾਲ 60 ਸਾਲ 70 ਸਾਲ ਪਿੱਛੇ ਚਲੇ ਜਾਓ, ਤੁਹਾਨੂੰ ਆਪਣੇ ਘਰਾਂ ਦੇ ਵਿੱਚੋਂ, ਨੇੜੇ ਤੇੜਿਓਂ, ਆਂਢ ਗੁਆਂਢ ਦੇ ਵਿੱਚੋਂ, ਤੁਹਾਨੂੰ ਆਪਣੇ ਬਜ਼ੁਰਗਾਂ ਦੇ ਵਿੱਚੋਂ, ਕੋਈ ਪਿੰਡਾਂ ਦੇ ਵਿੱਚੋਂ, ਇਲਾਕੇ ਦੇ ਵਿੱਚੋਂ ਤੁਹਾਨੂੰ ਕੋਈ ਇਹੋ ਜਿਹਾ ਬੰਦਾ ਮਿਲ ਜੂਗਾ ਜਿਹੜਾ ਧਰਨਿਆਂ ਦਾ ਆਗੂ ਰਿਹਾ ਹੋਵੇ, ਤੁਹਾਨੂੰ ਇਹੋ ਜਿਹਾ ਬੰਦਾ ਮਿਲ ਜੂਗਾ ਜਿਹੜਾ ਜੇਲ੍ਹਾਂ ਕੱਟ ਕੇ ਆਇਆ ਹੋਵੇ, ਤੁਹਾਨੂੰ ਇਹੋ ਜਿਹਾ ਬੰਦਾ ਮਿਲ ਜੂਗਾ ਜਿਹਨੇ ਮਤਲਬ ਸਿਆਸੀ ਲੋਕਾਂ ਦੀਆਂ ਜ਼ਮਾਨਤਾਂ ਕਰਾਈਆਂ ਹੋਣ, ਜਿਹਨੇ ਪੰਜਾਬ ਦੇ ਲਈ ਜਾਂ ਕੋਈ ਹੋਰ ਸੰਘਰਸ਼ਾਂ ਦੇ ਵਿੱਚ ਹਿੱਸਾ ਪਾਇਆ ਹੋਵੇ, ਮਿਲ ਜੂਗਾ। ਪਿੰਡ ਪਿੰਡ ਦੇ ਵਿੱਚ ਅਜਿਹੇ ਲੋਕ ਨੇ ਜਿਨ੍ਹਾਂ ਨੇ ਪਾਣੀਆਂ ਦੇ ਵਿੱਚ ਮੋਰਚੇ ਲਾਏ ਨੇ, ਪਾਣੀਆਂ ਦੇ ਮਾਮਲਿਆਂ ਦੇ ਵਿੱਚ, ਔਰ ਲੋਕ ਮੋਰਚੇ ਲਾ ਹੀ ਰਹੇ ਨੇ, ਚਾਹੇ ਉਹ ਜੈਤੋ ਦਾ ਮੋਰਚਾ ਹੋਵੇ, ਚਾਹੇ ਉਹ ਚਾਬੀਆਂ ਦਾ ਮੋਰਚਾ ਹੋਵੇ, ਨਨਕਾਣਾ ਸਾਹਿਬ ਦਾ ਮੋਰਚਾ ਹੋਵੇ, ਲੋਕ ਹੀ ਤਾਂ ਲਾ ਰਹੇ ਨੇ ਨਾ। ਆਗੂ ਤਾਂ ਚਲੋ ਸੀਗੇ, ਠੀਕ ਹੈ, ਆਗੂ ਕਿੰਨੇ ਕੁ ਸੀਗੇ? ਆਗੂ ਤਾਂ ਸੈਂਕੜੇ ਹੋਣੇ, ਲੋਕ ਤਾਂ ਲੱਖਾਂ ਦੀ ਗਿਣਤੀ 'ਚ ਪਹੁੰਚ ਜਾਂਦੇ ਸੀਗੇ। ਉਹ ਸਾਰੇ ਲੋਕ ਆਗੂ ਨਹੀਂ ਸੀ ਹੁੰਦੇ, ਉਹ ਕਦੇ ਬਣੇ ਵੀ ਨਹੀਂ, ਨਾ ਹੀ ਉਹਨਾਂ 'ਚ ਚਾਹਨਾ ਹੁੰਦੀ ਸੀ ਕਿ ਮੈਂ ਆਗੂ ਹੋਵਾਂ ਜਾਂ ਮੇਰਾ ਨਾਂ ਹੋਵੇ। ਉਦੋਂ ਤਾਂ ਅਖਬਾਰ ਵੀ ਨਹੀਂ ਹੁੰਦੇ ਸੀ, ਉਹ ਤਾਂ ਕੋਈ ਫੋਟੋ ਵੀ ਨਹੀਂ ਲੱਗਦੀ ਸੀ, ਉਹ ਤਾਂ ਕੋਈ ਬ੍ਰਿਟਿਸ਼ ਵਾਲੇ ਜਿਹੜੇ ਅੰਗਰੇਜ਼ ਨੇ ਉਹ ਨਾਮ ਲਿਖ ਕੇ ਲੈ ਜਾਂਦੇ ਸੀਗੇ। ਔਰ ਉਸ ਤੋਂ ਬਾਅਦ ਚਲੋ 47 ਤੋਂ ਬਾਅਦ ਤਾਂ ਉਹਨਾਂ ਨੇ ਕੀ ਆਉਣਾ ਸੀ ਵਾਪਸ। ਉਸ ਤੋਂ ਬਾਅਦ ਜੇ ਕੋਈ ਬੰਦਾ 18ਵੀਂ ਜਾਂ 19ਵੀਂ ਸਦੀ ਦੇ ਸ਼ੁਰੂਆਤਾਂ ਦੇ ਵਿੱਚ ਵੀ ਕੋਈ ਕਿਸੇ ਪ੍ਰੋਟੈਸਟ, ਧਰਨੇ, ਮੁਜ਼ਾਹਰੇ ਜਾਂ ਹੱਕ ਹਕੂਕ ਦੀ ਗੱਲ ਕਰਦਾ ਸੀ, ਤਾਂ ਜਿਹੜਾ ਬ੍ਰਿਟਿਸ਼ ਰਾਜ ਸੀ ਉਹਦੀਆਂ ਪੁਸ਼ਤਾਂ ਨੂੰ ਵੀ ਤੰਗ ਕਰਦਾ ਸੀ ਕਿ ਕਿਤੇ ਤੁਹਾਡੇ ਘਰੇ ਕੋਈ ਹੋਰ ਇਨਕਲਾਬੀ ਤਾਂ ਨਹੀਂ ਜੰਮ ਗਿਆ ਜਿਹਨੂੰ ਇਹ ਚਿਣਗ ਲੱਗੀ ਹੋਵੇ, ਜਿਹਨੂੰ ਇਹ ਜਾਗ ਲੱਗੀ ਹੋਵੇ। ਖੈਰ, ਆਪਾਂ ਇੱਥੇ ਇਹਨਾਂ ਦੇ ਵਾਪਸ ਆਉਣੇ ਆ। ਸੋ ਇੱਥੋਂ ਇਹ ਤਾਂ ਨਹੀਂ ਲੱਗਦਾ ਕਿ ਇਹਨਾਂ 'ਚ ਦੂਰਅੰਦੇਸ਼ਤਾ ਦੀ ਘਾਟ ਹੈ ਲੀਡਰਾਂ ਦੇ ਵਿੱਚ। ਦੂਰਅੰਦੇਸ਼ਤਾ ਤਾਂ ਬਹੁਤ ਹੈ, ਪਰ ਪੰਜਾਬ ਲਈ ਨਹੀਂ ਹੈ, ਲੋਕਾਂ ਲਈ ਨਹੀਂ ਹੈ, ਆਪਣੇ ਲੋਕਾਂ ਲਈ ਨਹੀਂ ਹੈ। ਆਪਣੇ ਲਈ ਬਹੁਤ ਆ ਕਿ ਸਾਡੇ ਘਰੇ ਆ ਵੀ ਹੋਵੇ, ਹਾਂ ਅਸੀਂ ਕਾਰੋਬਾਰੀ ਹਾਂ, ਹਾਂ ਸਾਡੀ ਟਰਾਂਸਪੋਰਟ ਵੀ ਹੈ, ਹਾਂ ਅਸੀਂ ਹੋਟਲਾਂ ਦੇ ਕਾਰੋਬਾਰ ਵੀ ਕਰਦੇ ਹਾਂ, ਔਰ ਬੜਾ ਹੁੱਬ ਕੇ ਗੱਲਾਂ ਕਰਨੀਆਂ। ਠੀਕ ਹੈ, ਕੋਈ ਬੰਦਾ ਕਾਰੋਬਾਰ ਕਰਦਾ, ਕਰੀ ਜਾਵੇ, ਕੌਣ ਰੋਕਦਾ? ਪਰ ਕੀ ਉਹ ਕਾਰੋਬਾਰ ਕੌਨਫਲਿਕਟ ਆਫ ਇੰਟਰਸਟ ਤਾਂ ਨਹੀਂ? ਕਿ ਉਹ ਕਾਰੋਬਾਰ ਅਜਿਹਾ ਤਾਂ ਨਹੀਂ ਕਿ ਉਹ ਖੁਦ ਟਰਾਂਸਪੋਰਟ ਮੰਤਰੀ ਹੋਵੇ ਤੇ ਉਹਦੀਆਂ ਆਪਦੀ ਟਰਾਂਸਪੋਰਟ ਹੋਵੇ ਤੇ ਕਰੋਨਾ ਦੇ ਵਿੱਚ ਉਹ ਟਰਾਂਸਪੋਰਟਾਂ ਨੂੰ ਟੈਕਸਾਂ ਤੋਂ ਰਹਿਤ ਦਿੰਦਾ ਹੋਵੇ? ਕਿ ਇਸ ਤਰ੍ਹਾਂ ਦਾ ਕਾਰੋਬਾਰ ਤਾਂ ਨਹੀਂ, ਕਿ ਇਸ ਤਰ੍ਹਾਂ ਦੇ ਰਾਜ ਤਾਂ ਨਹੀਂ ਦੇ ਰਿਹਾ ਨਾ ਉਹ ਲੋਕਾਂ ਨੂੰ? ਜੇਕਰ ਨਹੀਂ ਦੇ ਰਿਹਾ ਤਾਂ ਠੀਕ ਹੈ, ਪਰ ਜੇਕਰ ਦੇ ਰਿਹਾ ਤਾਂ ਇਹ ਕੌਨਫਲਿਕਟ ਆਫ ਇੰਟਰਸਟ ਆ। ਇਹ ਲੋਕਾਂ ਦੇ ਵਿਸ਼ਵਾਸ ਦੇ ਨਾਲ, ਲੋਕਾਂ ਦੇ ਭਰੋਸੇ ਦੇ ਨਾਲ, ਲੋਕਾਂ ਦੀ ਜਿਹੜੀ ਆਸਥਾ ਇੱਕ ਪੋਲਿਟਿਕਸ ਦੇ ਉੱਤੇ, ਉਹਦੇ ਨਾਲ ਧੋਖਾ ਹੈ। ਤੇ ਤੁਸੀਂ ਉਹ ਲੋਕਾਂ ਦੀ ਪਿੱਠ ਦੇ ਵਿੱਚ ਛੁਰਾ ਮਾਰ ਕੇ ਆਪਦਾ ਨਾਮ ਕਮਾਇਆ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਅਸੀਂ ਜਦੋਂ ਕਰਜ਼ੇ ਦੀ ਗੱਲ ਕਰਦੇ ਹਾਂ, ਕਰਜ਼ਾ ਹੱਦ ਕੋਈ ਸਰਕਾਰ ਵਧਾਉਣਾ ਚਾਹੁੰਦੀ ਹੈ ਕੇਂਦਰ, ਔਰ ਬਹੁਤ ਘੱਟ ਲੋਕ ਨੇ ਸੱਤਾਧਾਰੀਆਂ ਦੇ ਵਿੱਚੋਂ ਸਮਝ ਨਹੀਂ ਆਉਂਦੀ। ਸੱਤਾਧਾਰੀਆਂ ਨੂੰ ਤਾਂ ਬੋਲਣਾ ਚਾਹੀਦਾ ਹੀ ਹੈ ਕਿ ਭਾਈ ਸਾਡਾ ਜਿਹੜਾ 1000 ਕਰੋੜ ਤੋਂ ਉੱਪਰ ਜਿਹੜਾ ਤੁਸੀਂ ਦੇਣਾ ਹੈ, ਦਾ ਕਹਿ ਲਓ ਜਾਂ RDF ਦਾ ਕਹਿ ਲਓ ਜਾਂ ਹੋਰ ਚੀਜ਼ਾਂ ਦਾ, ਉਹਦਾ ਤੁਸੀਂ ਸਾਡਾ ਰਿਲੀਜ਼ ਕਰੋ। ਚਲੋ ਹੋਰ ਜਿਹੜਾ ਦਿਓਗੇ ਉਹ ਵੇਖੀ ਜਾਊਗੀ। ਔਰ ਇਹਦੇ ਤੇ ਕੋਈ ਗੱਲ ਨਹੀਂ ਕਰਦਾ, ਨਾ ਕੋਈ ਕਾਂਗਰਸੀ, ਨਾ ਕੋਈ ਅਕਾਲੀ। ਕਿਸੇ 'ਚ ਜ਼ਰੂਰਤ ਨਹੀਂ ਹੈ ਕਿ ਦਿੱਲੀ ਵੱਲ ਨੂੰ ਮੂੰਹ ਕਰਕੇ ਦਿੱਲੀ ਨੂੰ ਕਵੇ, ਵੰਗਾਰੇ ਕਿ ਭਾਈ ਸਾਡਾ ਪੈਸਾ ਦਿਓ, ਤੁਸੀਂ ਸਾਡੇ ਤੋਂ ਤੁਸੀਂ ਲੁੱਟਿਆ। ਕਿਉਂਕਿ ਇਹਨਾਂ ਦੀਆਂ ਲੂਪ ਹੋਲਸ ਨੇ, ਕਿਉਂਕਿ ਇਹਨਾਂ ਦੇ ਚਿੱਠੇ ਪਏ ਨੇ ਕਾਲੇ ਕਿ ਇੰਨਾ ਕਾਰੋਬਾਰ ਤੁਸੀਂ ਈਡੀ ਤੋਂ। ਅੱਜ ਮਾਈਨਿੰਗ ਦੀ ਆਪਾਂ ਗੱਲ ਕਰ ਲਈਏ ਮਾੜੀ ਜੀ। ਮਾਈਨਿੰਗ ਦੇ ਮਾਮਲੇ ਦੇ ਵਿੱਚ ਲੰਘੇ ਦਿਨੀ ਜਦੋਂ ਪੰਜਾਬ ਦੇ ਚਰਚਾ ਚੱਲੀ, ਤੁਸੀਂ ਇਹ ਗੱਲਾਂ ਸ਼ਾਇਦ YouTube ਜਾਂ ਅਖਬਾਰਾਂ 'ਚ ਨਹੀਂ ਲਿਖੀਆਂ ਹੋਣੀਆਂ, ਪਰ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦੀਆਂ। ਤੇ ਇੱਕ ਬਹੁਤ ਵੱਡੇ ਅਫਸਰ ਨੇ ਇਹ ਗੱਲ ਕਹੀ ਕਿ ਮਾਈਨਿੰਗ ਨੂੰ ਨੱਥ ਪੈਣੀ ਚਾਹੀਦੀ ਹੈ। ਉਹਦੇ ਨਾਲ ਦਾ ਦੂਜਾ ਅਫਸਰ ਕਹਿੰਦਾ ਕਿ ਮਾਈਨਿੰਗ ਨੂੰ ਨੱਥ ਪੰਜਾਬ ਸਰਕਾਰ ਵੀ ਨਹੀਂ ਪਾ ਸਕਦੀ। ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਵੀ ਨਹੀਂ ਪਾ ਸਕਦਾ। ਹੁਣ ਤੁਸੀਂ ਦੇਖੋ ਕਿ ਜਿਹੜੇ ਲੋਕ ਮਾਈਨਿੰਗ ਕਰ ਰਹੇ ਨੇ ਉਹਨਾਂ ਦਾ ਚੜਾਵਾ ਕਿੱਥੇ ਜਾ ਰਿਹਾ, ਕਿ ਮੁੱਖ ਮੰਤਰੀ ਜਾਂ ਕੈਬਨਿਟ ਜਾਂ ਸਰਕਾਰ ਜਾਂ ਇੱਥੋਂ ਦੀ ਮਸ਼ੀਨਰੀ ਉਹਨਾਂ ਦਾ ਕੁਛ ਕਰ ਨਹੀਂ ਸਕਦੀ। ਉਹਨਾਂ ਦੀਆਂ ਤਾਰਾਂ ਦਿੱਲੀ ਦੇ ਨਾਲ ਜੁੜੀਆਂ ਹੋਈਆਂ ਨੇ, ਔਰ ਇਹ ਦਿੱਲੀ ਦੇ ਲੋਕ, ਹੋ ਸਕਦਾ ਕੁਝ ਸਾਲਾਂ ਤੱਕ ਇਹ ਗੱਲਾਂ ਸਾਹਮਣੇ ਆ ਜਾਣ, ਦਿੱਲੀ ਪੰਜਾਬ ਦੀ ਇਸ ਲੁੱਟ ਦੇ ਵਿੱਚ ਹਿੱਸੇਦਾਰ ਹੈ, ਉਹਨੂੰ ਹਿੱਸਾ ਜਾਂਦਾ ਹੈ। ਉਹਨਾਂ ਕੋਲੇ ਵਿਸਲ ਬਲੋਅਰ ਨੇ, ਉਹਨਾਂ ਕੋਲੇ ਕੈਗ ਆ, ਉਹਨਾਂ ਕੋਲੇ ਸਾਰਾ ਕੁਛ ਹੈ ਕਿ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੋਣਾ ਕਿ ਯਾਰ ਪੰਜਾਬ ਦੇ ਲੋਕਾਂ ਦੀ ਲੁੱਟ ਹੋ ਰਹੀ ਹੈ, ਪੰਜਾਬ 'ਚੋਂ ਮਾਈਨਿੰਗ ਹੋ ਰਹੀ ਹੈ। ਪੰਜਾਬ, ਇਹ ਜਿੰਨਾ ਚਿੱਟੇ ਦਾ ਪੈਸਾ, ਜਿੰਨਾ ਡਰੱਗ ਦਾ ਪੈਸਾ ਤੇ ਜਿੰਨਾ ਮਾਈਨਿੰਗ ਦਾ ਪੈਸਾ, ਅਰਬਾਂ ਰੁਪਇਆ ਬਣਦਾ, ਹਜ਼ਾਰਾਂ ਕਰੋੜਾਂ ਰੁਪਇਆ ਬਣਦਾ। ਇਹਨਾਂ ਮਾਮਲਿਆਂ 'ਚ ਪੰਜਾਬ ਦੀ ਕੋਈ ਏਜੰਸੀ ਕੁਛ ਨਹੀਂ ਕਰ ਰਹੀ। ਕੀ ਕਹਿਣਾ, ਜੇ ਕੋਈ ਮਾਤੜ ਗਰੀਬ ਕਰ ਰਿਹਾ ਤੇ ਉਹਨੂੰ ਟਿੱਪਰ ਫੜ ਕੇ ਉਹਦੇ ਕੋਈ ਪਰਚਾ ਦਿੱਤਾ, ਇਹ ਕੋਈ ਕਾਰਵਾਈ ਥੋੜੋ ਆ। ਕੋਈ ਬੰਦਾ, ਇੱਕ ਛੋਟੀ ਜਿਹੀ ਮਿਸਾਲ ਦਿੰਦਾ ਤੁਹਾਨੂੰ ਮੈਂ, ਮਾਈਨਿੰਗ 'ਚੋਂ ਕਿੰਨਾ ਪੈਸਾ ਬਣਦਾ। ਹੁਣ ਇੱਕ ਅੰਦਾਜ਼ਾ ਦਿੰਦਾ ਤੁਹਾਨੂੰ ਮੈਂ, ਐਸਟੀਮੇਟ ਤੁਸੀਂ ਆਪੇ ਲਾ ਲਿਓ, ਆਪਾਂ ਬਾਅਦ ਦੇ ਵਿੱਚ ਡਾਕਟਰ ਸਾਹਿਬ ਨਾਲ ਵੀ ਜੁੜਦੇ ਹਾਂ। ਸਤਕਾਰ ਕੌਰ ਗਹਿਰੀ, ਅੱਜ ਕੱਲ੍ਹ ਬੀਬੀ ਉਹ ਭਾਜਪਾ ਦੇ ਵਿੱਚ ਤੇ MLA ਰਹੀ ਆ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ, ਫਿਰੋਜ਼ਪੁਰ ਦਿਹਾਤੀ ਤੋਂ। ਉਹ ਤੇ ਵਿਜੀਲੈਂਸ ਨੇ ਪਰਚਾ ਕਰਤਾ। ਉਹਨੂੰ ਵਿਜੀਲੈਂਸ ਨੇ ਪੁੱਛਿਆ ਕਿ ਭਾਈ ਤੁਹਾਡੇ ਕੋਲੇ ਤੁਹਾਡੀ ਜਿਹੜੀ ਇਨਕਮ ਆ, ਸਾਰਾ ਜਿਹੜਾ ਟੈਲੀ ਟੂਲੀ ਕੀਤਾ, ਉਹ ਕਹਿੰਦੇ 1 ਕਰੋੜ 82 ਲੱਖ ਰੁਪਇਆ ਬਣਦਾ ਤੁਹਾਡੀ ਜਿਹੜੀ ਇਨਕਮ ਹੈ, ਪਰ ਅਸਾਸੇ ਤੁਹਾਡੇ ਕੋਲੇ 5 ਕਰੋੜ ਰੁਪਏ ਦੇ ਨੇ, 6 ਕਰੋੜ ਰੁਪਏ ਦੇ ਨੇ। ਕਿੱਥੋਂ ਲਿਆਂਦਾ ਤੁਸੀਂ?
ਉਹਨਾਂ ਕੋਲੇ ਕੋਈ ਜਵਾਬ ਨਹੀਂ ਆਇਆ। ਪਰਚਾ ਹੋ ਗਿਆ, ਦੋਵੇਂ ਮੀਆਂ ਬੀਵੀ ਪਰਚੇ ਦੇ ਵਿੱਚ ਅੰਦਰ ਹੈ। ਚਾਹੇ ਗੂਗਲ ਕਰਕੇ ਦੇਖ ਲਿਓ, ਚਾਹੇ ਫਿਰੋਜ਼ਪੁਰ ਦਿਹਾਤੀ ਦੇ ਕਿਸੇ ਹਲਕੇ ਤੋਂ ਪੁੱਛ ਲਿਓ ਕਿਸੇ ਬੰਦੇ ਤੋਂ। ਇੱਕ ਛੋਟੀ ਜਿਹੀ ਮਿਸਾਲ ਹੈ, ਉਹਦੇ ਘਰ ਦੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਆਡੀਓ ਮਾਫ ਕਰਨਾ। ਆਡੀਓ ਦੇ ਵਿੱਚ ਉਹ ਕਹਿੰਦਾ ਕਿ ਇੱਕ ਖੱਡ ਤੋਂ 30,000 ਰੁਪਇਆ ਡੇਲੀ ਚਾਹੀਦਾ ਸਾਨੂੰ। ਇੱਕ ਖੱਡ ਤੋਂ, ਰੇਤੇ ਦੀ ਇੱਕ ਖੱਡ ਜਿੱਥੇ ਰੇਤਾ ਨਿਕਲਦਾ, 30,000 ਰੁਪਇਆ ਦਿਨ ਦਾ ਚਾਹੀਦਾ। 60,000 ਮੰਗਦਾ ਸੀ, ਪਰ ਜਿਹੜਾ ਖੱਡ ਵਾਲਾ ਬੰਦਾ ਸੀ ਉਹ ਕਹਿੰਦਾ 30 ਦੇ ਦਿਆਂਗੇ ਤੁਹਾਨੂੰ। ਹੁਣ ਤੁਸੀਂ ਇਹ ਐਸਟੀਮੇਟ ਲਾ ਲਓ, ਇਹ ਕੈਲਕੂਲੇਸ਼ਨ ਕਰ ਲਓ, ਮਲਟੀਪਲਾਈ ਕਰ ਲਓ ਕਿ ਜੇਕਰ 30,000 ਰੁਪਇਆ ਇੱਕ ਖੱਡ ਚੋਂ ਇੱਕ ਲੀਡਰ ਨੂੰ ਇੱਕ ਫੋਨ ਤੇ ਜਾ ਰਿਹਾ ਹੈ, ਤੇ ਪੰਜਾਬ ਦੇ ਵਿੱਚ ਕਿੰਨੀਆਂ ਖੱਡਾਂ ਹੋਣਗੀਆਂ, ਇੱਕ ਜ਼ਿਲ੍ਹੇ ਦੇ ਵਿੱਚ ਕਿੰਨੀਆਂ ਹੋਣਗੀਆਂ, ਤੇ ਬਾਕੀ ਜਿਹੜੀ ਮਾਈਨਿੰਗ ਹੁੰਦੀ ਹੈ ਉੱਥੇ ਕਿੰਨੀਆਂ ਹੋਣਗੀਆਂ। ਤੇ ਜੇਕਰ ਇੱਕ ਬੰਦਾ 30,000 ਰੁਪਇਆ ਦਿਨ ਦਾ ਕਿਸੇ ਨੂੰ ਦੇ ਰਿਹਾ, ਉਹ ਆਪ ਕਿੰਨਾ ਕਮਾ ਰਿਹਾ ਹੋਊਗਾ, ਤੇ ਦਿੱਲੀ ਨੂੰ ਹਿੱਸਾ ਕਿੰਨਾ ਜਾਂਦਾ ਹੋਊ, ਜਿਹੜਾ ਇਹਨਾਂ ਦੇ ਉੱਤੇ ਕੋਈ ਪਰਚਾ ਨਹੀਂ ਹੁੰਦਾ, ਕੋਈ ਕਾਰਵਾਈ ਨਹੀਂ ਹੁੰਦੀ। ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੀਤ, ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ, ਕੈਨੇਡਾ ਤੋਂ।